ਨਿਖਿਲ ਗੁਪਤਾ ਕਿਸ ਲੈਵਲ ਦੇ ਉੱਤੇ ਇਹਦਾ ਪਾਰਟ ਹੈ। ਜਿਹੜੀਆਂ ਇੰਡਾਈਟਮੈਂਟਸ ਦੇ ਵਿੱਚ ਡਿਟੇਲ ਆਈਆਂ ਕਿ ਉਹ ਕੈਮਰਾ ਘੁਮਾ ਕੇ ਉਹਨੂੰ ਦੱਸ ਰਿਹਾ ਕਿ 2-3 ਸੂਟਡ ਬੂਟਡ ਜਿਹੜੇ ਆਫੀਸਰਸ ਨੇ ਉਹ ਦਿੱਲੀ ਦੇ ਰਾਹ ਦੇ ਆਫਿਸ 'ਚ ਬੈਠੇ ਨੇ। ਉਹ ਕੰਸਪੀਰੇਟਰ 1 ਜਿਹੜਾ ਵਿਕਰਮ ਯਾਦਵ ਹੈ, ਉਹ ਹਰਦੀਪ ਸਿੰਘ ਨਿੱਜਰ ਜਿਸ ਦਾ ਮਰਡਰ ਈਵਨਿੰਗ ਨੂੰ ਕੀਤਾ ਜਾਂਦਾ 18 ਜੂਨ ਦੀ, ਔਰ ਉਸ ਦੀ ਜਿਹੜਾ ਲੁਟਕਿਆ ਹੋਇਆ ਇੱਕ ਪਾਸੇ ਸਿਰ ਹੈ, ਡੈਡ ਬੋਡੀ ਹੈ, ਉਸ ਦੀ ਜਿਹੜੀਆਂ ਵੀਡੀਓਜ਼ ਔਰ ਪਿਕਚਰਸ ਭੇਜ ਰਿਹਾ ਜਿਹਨੂੰ ਕਿ ਭਾਈ ਇਹ ਕੰਮ ਕਰ ਦਿੱਤਾ ਔਰ ਇਹ ਅੱਗੋਂ ਕਰਨਾ, ਔਰ ਦੇਰ ਆਰ ਮੈਨੀ ਟਾਰਗੇਟਸ। $1 ਲੱਖ ਦੇ ਵਿੱਚ ਸੌਦਾ ਹੁੰਦਾ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ, ਔਰ $15,000 ਜਿਹੜਾ ਹੈ ਉਹ ਜ਼ਰੂਰ ਇੰਡੀਅਨ ਐਮਬੈਸੀ, ਹਾਈ ਕਮਿਸ਼ਨ ਔਰ ਇਹਨਾਂ ਦੇ ਨਿਊਯਾਰਕ ਕੌਂਸੂਲੇਟ ਦਾ ਹੋਏਗਾ। $15,000 ਕਿਵੇਂ ਡਿਲੀਵਰ ਹੋ, ਔਰ ਡਿਲੀਵਰ ਵੀ ਵੈਨ 'ਚ ਬੈਠ ਕੇ ਹੋ ਰਹੇ ਨੇ। ਅਮਰੀਕਾ ਨੇ ਜਦੋਂ ਨਵੰਬਰ ਦੇ ਵਿੱਚ ਇਸ ਨੂੰ ਜਿਹੜਾ ਅਨਸੀਲ ਕੀਤਾ ਇੰਡਾਈਟਮੈਂਟ ਨੂੰ, ਤਾਂ ਫਿਰ ਇੰਡੀਆ ਨੇ ਕਿਹਾ ਜੀ ਕਿ ਅਸੀਂ ਆਪਣੀ ਜਿਹੜੀ ਹੈ ਉਹ ਕਮੇਟੀ ਬਣਾ ਦਿੱਤੀ ਹੈ, ਇਨਵੈਸਟੀਗੇਟਿਵ ਕਮੇਟੀ, ਔਰ ਹਲਕੇ ਜਿਹੇ ਅੰਦਾਜ਼ 'ਚ ਉਹਨਾਂ ਨੇ ਕਿਹਾ ਕਿ ਇਹ ਸਾਡੀਆਂ ਪਾਲਿਸੀਆਂ ਨਹੀਂ ਨੇ, ਰਾਜ ਏਜੰਸੀਆਂ ਦੀਆਂ, ਇਟ ਮੇ ਬੀ ਅ ਰੋਗ ਐਲੀਮੈਂਟ। ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਈਵਨ ਮਨਿੰਦਰ ਸਿੰਘ ਔਰ ਦੂਸਰਿਆਂ ਨੂੰ ਡਿਊਟੀ ਟੂ ਵਾਰ ਨੋਟਿਸ ਵੀ ਸਰਵ ਹੋ ਰਹੇ ਸੀ, ਪਰ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਮਰੀਕਾ ਦੇ ਵਿੱਚ ਨਾ ਸਿਰਫ ਉਹਨਾਂ ਨੇ ਇਸ ਮਰਡਰ ਪਲਾਟ ਨੂੰ ਫਾਈਲ ਕੀਤਾ, ਪਰ ਜਿਵੇਂ ਉਹਨਾਂ ਨੇ 1 ਦਰਜਨ ਦੇ ਲਗਭਗ, ਕਿਉਂਕਿ 4-5 ਨੂੰ ਤਾਂ ਮੈਂ ਜਾਣਦਾ ਜਿਨ੍ਹਾਂ 'ਚ ਮੈਂ ਖੁਦ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਹਨਾਂ ਨੇ ਫੌਰਨ ਵਾਰਨ ਕੀਤਾ। ਨਿਖਿਲ ਗੁਪਤੇ ਦਾ ਫੇਅਰ ਟਰਾਇਲ ਹੋਏਗਾ ਇੱਥੇ ਔਰ ਉਹ ਸਜ਼ਾ ਯਾਫਤਾ ਹੋਏਗਾ, ਲੇਕਿਨ ਇਹਨਾਂ ਦੇ ਬਿਹਾਈਂਡ ਜੋ ਸਾਰੀ ਤਾਕਤ ਹੈ ਔਰ ਜਿਹੜੀ ਮੋਦੀ ਤੋਂ ਸ਼ੁਰੂ ਹੁੰਦੀ ਹੈ, ਔਰ ਇਹਨਾਂ ਸਾਰਿਆਂ ਨੂੰ ਜਵਾਬਦੇਹ ਬਣਾਉਣਾ। ਜਿਸ ਕਿਸਮ ਦਾ ਉਹਦਾ ਵਿਹਾਰ ਜਾਂ ਜਿਵੇਂ ਸੀ, ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਉਹਦਾ ਕੋਈ ਪਹਿਲਾ ਜੌਬ ਨਹੀਂ ਹੈ। ਔਰ ਜਿਵੇਂ ਮੈਂ ਕਿਹਾ ਵੀ ਜਲਾਲਾਬਾਦ, ਕਾਬੁਲ ਔਰ ਅਮਰੀਕਾ ਲੈਵਲ ਦਾ ਇਸ ਕਿਸਮ ਦਾ ਕੰਮ ਜੇ ਚੈੱਕ ਰਿਪਬਲਿਕ 'ਚ ਬਹਿ ਕੇ ਕਰਨ ਦਾ ਉਹਨੂੰ ਦਿੱਤਾ ਜਾਂਦਾ, ਤੇ ਇਸ ਦੇ ਉੱਤੇ ਜਿਹੜਾ ਹੈ ਇਹ ਜ਼ਾਹਰ ਹੈ ਕਿ ਵੀ ਇਹ ਇੱਕ ਪ੍ਰੋਫੈਸ਼ਨਲ ਬੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 28 ਜੂਨ 2024 14 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਜਸਵਿੰਦਰ ਸਿੰਘ ਸੇਖੋਂ ਜੀ ਵੱਲੋਂ। ਸੋ ਇਹ ਪੰਥ ਦੀ ਜਿਹੜੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਸੇਖੋਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਬੜਾ ਇੰਪੋਰਟੈਂਟ ਇਸ਼ੂ, ਜਿਸ ਤਰ੍ਹਾਂ ਕਿ ਅੱਜ ਜਿਹੜੀ ਹੈ ਫੈਡਰਲ ਕੋਰਟ ਵਿੱਚ ਨਿਖਿਲ ਗੁਪਤਾ ਦੀ ਜਿਹੜੀ ਪੇਸ਼ੀ ਸੀ ਉਸ ਦੇ ਹਵਾਲੇ ਨਾਲ ਆਪਾਂ
ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਔਰ ਜਿਸ ਤਰ੍ਹਾਂ ਕਿ ਖਾਲਿਸਤਾਨ ਦੀ ਇੰਟਰਨੈਸ਼ਨਲ ਆਵਾਜ਼ ਨੂੰ ਬੰਦ ਕਰਨ ਲਈ ਜਿਹੜੀ ਭਾਰਤੀ ਏਜੰਸੀਆਂ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਗਿਆ ਔਰ ਇਸ ਦੀ ਭੇਂਟ ਪਾਕਿਸਤਾਨ ਵਿੱਚ ਭਾਈ ਪੰਜਵੜ, UK ਵਿੱਚ ਭਾਈ ਖੰਡਾ ਜੀ ਅਤੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਜੀ ਆਏ। ਸੋ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਹੜੀ ਹੈ ਅਮਰੀਕਾ ਦੀ ਧਰਤੀ ਤੇ ਇਸ ਖੂਨ ਖਰਾਬੇ ਨੂੰ ਰੋਕਿਆ ਔਰ ਇਸ ਲਈ ਜ਼ਿੰਮੇਵਾਰ ਏਜੰਸੀਆਂ ਦਾ ਏਜੰਟ ਨਿਖਿਲ ਗੁਪਤਾ ਅਮਰੀਕਾ ਨੇ ਚੈਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਨਿਊਯਾਰਕ ਲਿਆਂਦਾ। ਸੋ ਅੱਜ ਉਸ ਦੀ ਫੈਡਰਲ ਕੋਰਟ ਵਿੱਚ ਪੇਸ਼ੀ ਸੀ ਔਰ ਇਸ ਬਿਹਾਫ ਤੇ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਕੋਰਟ ਰੂਮ ਦੇ ਅੰਦਰ ਤੇ ਬਾਹਰ ਜਿਹੜੀ ਉਹਨਾਂ ਨੇ ਰੈਲੀ ਕੀਤੀ ਹੈ। ਸੋ ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੀਐਟਲ ਤੋਂ ਆਪਣੇ ਵੀਰ ਜਸਵਿੰਦਰ ਸਿੰਘ ਸੇਖੋਂ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੀ ਸੀਐਟਲ ਦੀ ਫੇਰੀ ਵੇਲੇ ਇਹਨਾਂ ਵੀਰਾਂ ਦਾ ਜੋ ਸੀਐਟਲ ਦੇ ਵਿੱਚ ਬੜੇ ਚਾਅ ਨਾਲ ਮਿਲਦੇ ਨੇ, ਕਿਉਂਕਿ ਕੈਨੇਡਾ ਜਾਣ ਲਈ ਵੀ ਮੇਰਾ ਪੜਾ ਸੀਐਟਲ 'ਚ ਹੁੰਦਾ ਹੈ, ਵਾਪਸੀ 'ਤੇ ਵੀ ਹੁੰਦਾ ਹੈ ਔਰ ਵੈਸੇ ਵੀ ਜਿਹੜੀ ਸੀਐਟਲ ਤੋਂ TV 84 ਦੇ ਲਈ ਕਾਫੀ ਇੱਕ ਮਜ਼ਬੂਤ ਸਟਰੋਂਗ ਬੇਸ ਹੈ। ਸੋ ਇਹ ਵੀਰ ਪਰਨਾਏ ਹੋਏ ਨੇ ਪੰਥਕ ਏਜੰਡੇ ਨੂੰ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਮੀਡੀਆ ਦਾ ਕੀ ਰੋਲ ਹੈ, ਜਿੰਨੇ ਵੀ ਜਾਗਰੂਕ ਸਿੱਖ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਇਹ ਠੀਕ ਹੈ ਕਿ ਜਦੋਂ ਅਸੀਂ ਲਗਭਗ 12 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਤੇ ਸਾਨੂੰ ਸਮਝਾਉਣ ਦੇ ਲਈ ਥੋੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਪਰ ਹੁਣ ਇਹਨਾਂ ਵਰਿਆਂ ਦੇ ਵਿੱਚ TV 84 ਦੀ ਕਾਰਗੁਜ਼ਾਰੀ ਨੇ ਔਰ ਖ਼ਾਸ ਤੌਰ ਤੇ ਜਿਵੇਂ ਇਹ ਇੱਕ ਓਪੀਨੀਅਨ ਮੇਕਰ ਚੈਨਲ ਦੇ ਤੌਰ ਦੇ ਉੱਤੇ ਖ਼ਾਸ ਤੌਰ ਤੇ ਸੱਚੋ ਸੱਚ ਪ੍ਰੋਗਰਾਮ ਨੂੰ ਬੜਾ ਸਰਾਹਿਆ ਜਾਂਦਾ ਹੈ। ਵੈਸੇ ਸਾਡੇ ਦੂਸਰੇ ਪ੍ਰੋਗਰਾਮ ਵੀ ਜਿਵੇਂ ਅਸੀਂ ਪੰਜਾਬ ਚੋਂ ਜੇ ਸਰਬਜੀਤ ਸਿੰਘ ਘੁਮਾਣ ਉਹਨਾਂ ਦਾ ਮੌਕੇ ਦੇ ਉੱਤੇ ਜਿਹੜਾ ਇਸ ਦੇ ਉੱਤੇ ਤਬਸਰਾ ਹੁੰਦਾ ਹੈ, ਖਬਰਾਂ ਦੇ ਵਿੱਚ ਵੀ ਜਿਹੜਾ ਸਾਡਾ ਆਲਮੋਸਟ 25 ਮਿੰਟ ਦਾ ਨਿਊਜ਼ ਬੁਲੇਟਿਨ ਹੁੰਦਾ ਹੈ, ਉਸ ਰਾਹੀਂ ਵੀ ਸਾਡਾ ਜਿਹੜੀਆਂ ਖਬਰਾਂ ਅਦਰਵਾਈਜ਼ ਬਾਕੀ ਚੈਨਲਸ ਜਾਂ ਬਾਕੀ ਮੀਡੀਆ 'ਚ ਨਹੀਂ ਹੁੰਦੀਆਂ ਉਹਨਾਂ ਨੂੰ ਕਵਰ ਕੀਤਾ ਜਾਂਦਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਸਵੇਰ ਜੀ ਸ਼ਾਮ ਲਾਈਵ ਕਵਰੇਜ ਹੁੰਦੀ ਹੈ ਔਰ ਜਿੰਨੀਆਂ ਇਵੈਂਟਸ ਪੰਜਾਬ ਦੇ ਵਿੱਚ ਜਾਂ ਈਵਨ ਪੰਜਾਬ ਤੋਂ ਬਾਹਰ ਵੀ ਕਿਤੇ ਹੁੰਦੀਆਂ ਨੇ ਜਿਨ੍ਹਾਂ 'ਚੋਂ ਪੰਥ ਦੀ ਚੜ੍ਹਦੀ ਕਲਾ ਨਿਕਲਦੀ ਹੈ, ਸਾਡੀਆਂ ਉੱਥੋਂ ਦੀ ਟੀਮ ਵੀ ਮਿਹਨਤ ਕਰਕੇ ਉਸ ਨੂੰ ਯਕੀਨੀ ਬਣਾਉਂਦੀ ਹੈ ਰਿਕਾਰਡ ਕਰਨਾ, ਲਾਈਵ ਕਵਰ ਕਰਨਾ। ਜੀ ਔਰ ਈਵਨ ਇੱਥੇ ਵੀ ਜਿੰਨਾ ਕੁ ਅਮਰੀਕਾ 'ਚ ਜਾਂ ਕੈਨੇਡਾ 'ਚ ਵੀ, ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਜੇ ਜੂਨ ਦੇ ਮਹੀਨੇ ਦੀ ਐਕਟੀਵਿਟੀ ਦੇਖੀਏ ਤੇ ਮੇਰਾ ਖਿਆਲ ਹੈ ਕੋਈ ਵੀਕਐਂਡ ਐਸਾ ਨਹੀਂ ਹੈ ਔਰ ਕੋਈ ਈਵਨ ਇਵੈਂਟ ਐਸੀ ਨਹੀਂ ਹੈ ਪ੍ਰੋਮੀਨੈਂਟਲੀ ਜਿਸ ਨੂੰ TV 84 ਨੇ ਲਾਈਵ ਲੱਖਾਂ ਲੋਕਾਂ ਤੱਕ ਨਾ ਪਹੁੰਚਾਇਆ ਹੋਇਆ। ਸੋ ਇਹ ਸਾਡੇ ਵੀਰ ਭੈਣਾਂ ਸਮਝਦੇ ਨੇ ਕਿ ਭਾਈ ਇਹ ਇੱਕ ਨਿਸ਼ਕਾਮ ਭਾਵਨਾ ਨਾਲ ਕੀਤਾ ਜਾਣ ਵਾਲਾ ਕੰਮ ਹੈ। ਬਿਲਕੁਲ। ਹਾਲਾਂ ਜਿਹੜੀਆਂ ਫਾਈਨੈਂਸ਼ੀਅਲ ਓਵਰਆਲ ਰਿਸੈਸ਼ਨ ਜਾਂ ਤੰਗਦਸਤੀਆਂ ਨੇ, ਕੁਛ ਵੀਰ ਜਿਹੜੇ ਨੇ ਉਸ ਦਾ ਸ਼ਿਕਾਰ ਵੀ ਨੇ, ਲੇਕਿਨ ਇਹਦੇ ਬਾਵਜੂਦ ਜਿਹੜੇ ਸਾਡੇ ਨਾਲ ਤੁਰੇ ਨੇ, ਮਦਦ ਕਰਦੇ ਨੇ, ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਸਵਿੰਦਰ ਸਿੰਘ ਸੇਖੋਂ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇਹ ਸਾਰਾ ਹਫਤਾ ਹੀ ਆਲਮੋਸਟ ਅਸੀਂ ਅਨਾਉਂਸ ਵੀ ਕੀਤਾ, ਬੀਤੇ ਕੱਲ ਦੇ ਪ੍ਰੋਗਰਾਮ 'ਚ ਵੀ ਕੀਤਾ ਸੀ, ਨਿਖਿਲ ਗੁਪਤਾ, ਕਿਉਂਕਿ ਹੁਣ ਤਾਂ ਜਿਵੇਂ ਅਸੀਂ ਲਾਈਕ ਏ ਪੈਰਟ ਉਹ ਸਾਰਾ ਘਟਨਾਕ੍ਰਮ ਬਿਆਨਦੇ ਹਾਂ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਹੈ। ਕਈਆਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਬਹੁਤ ਗੱਲਾਂ ਬਾਰ-ਬਾਰ ਰਿਪੀਟ ਹੁੰਦੀਆਂ ਨੇ, ਪਰ ਜਦੋਂ ਅਸੀਂ ਮੀਡੀਆ ਦੇ ਵਿੱਚ ਹੁੰਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਸਾਰੇ ਉਹ ਨਹੀਂ ਨੇ ਜਿਹੜੇ ਪਹਿਲੇ ਦਿਨ ਤੋਂ ਹੁਣ ਤੱਕ ਜੁੜੇ ਹੋਏ ਨੇ। ਕੋਈ ਜਿਹੜੇ ਸਾਡੇ ਨਾਲ ਨਵੇਂ ਲੱਗਦੇ ਨੇ ਜਾਂ ਜਿਹਨੂੰ ਬਾਈ ਚਾਂਸ ਜਿਸ ਨੇ ਕੋਈ ਪ੍ਰੋਗਰਾਮ ਇੱਕ ਸਿੰਗਲ ਹੀ ਔਨ ਕੀਤਾ ਕਿਤੇ ਦੁਨੀਆ ਦੇ ਕਿਸੇ ਕੋਨੇ 'ਚ, ਉਹਦੇ 'ਚ ਜੇ ਅਸੀਂ ਗੱਲ ਡੀਪਰ ਕਰ ਰਹੇ ਹਾਂ ਤਾਂ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਸ ਦੀ ਸ਼ੁਰੂਆਤ ਕੀ ਹੈ। ਸੋ ਹਮੇਸ਼ਾ ਇੱਕ ਚੰਗੀ ਗੱਲ ਹੁੰਦੀ ਹੈ ਕਿ ਜਿਹਦੇ 'ਚ ਤੁਸੀਂ ਕੋਈ ਵੀ ਗੱਲ ਜਿਹੜੀ ਕਰੰਟ ਕਰਨੀ ਹੈ ਉਸ ਤੋਂ ਪਹਿਲਾਂ ਉਹਦੀ ਇੱਕ ਬਰੀਫ ਸਮਰੀ ਦਿਓ। ਸੋ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ ਕਿ ਭਾਈ ਜਦੋਂ ਡਾਇਸਪੋਰਾ ਸਿੱਖਾਂ ਦੀ ਆਵਾਜ਼ ਇੰਨੀ ਪਾਵਰਫੁਲ ਹੋਈ, 5 ਮਿਲੀਅਨ ਸਿੱਖ ਡਾਇਸਪੋਰਾ ਜਿਸ ਨੇ ਇਹਨਾਂ ਦੀ ਜਿਹੜੀ ਹਕੂਮਤ ਔਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਧਾ ਜਿਹੜਾ ਉਹ ਫੇਕ ਸਟੇਜਡ ਐਨਕਾਊਂਟਰਸ ਦਾ ਸਹਾਰਾ ਲੈ ਕੇ ਇੱਕ ਜਨਰੇਸ਼ਨ ਮਾਰ ਮੁਕਾਈ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ। ਕਿੰਨੇ ਮਾਰੇ ਨੇ, 1.5 ਲੱਖ ਹੈ, 2 ਲੱਖ ਹੈ, 2.5 ਲੱਖ ਹੈ, ਸਾਨੂੰ ਨਹੀਂ ਪਤਾ, ਕਿਉਂਕਿ ਮਾਰਨ ਵਾਲੇ ਨਾ ਤਾਂ
ਸਿਵੇ ਬਣਾਉਂਦੇ ਨੇ ਕਿ ਤੁਸੀਂ ਉਹਨਾਂ ਦੀ ਗਿਣਤੀ ਜਿਹੜੀ ਹੈ ਜਾ ਕੇ ਸਮਾਧਾਂ ਦੀ ਕਰ ਲਓ, ਤੇ ਨਾ ਹੀ ਉਹ ਕਬਰਾਂ ਬਣਾਉਂਦੇ ਨੇ। ਇਸ ਲਈ ਉਸ ਦੌਰ ਦੇ ਵਿੱਚ ਤਾਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੀ ਸੁਣਾਉਂਦੇ ਹਾਂ, ਔਰ ਜਸਵੰਤ ਸਿੰਘ ਖਾਲੜਾ ਵਰਗਾ ਉਹ ਕੌਮੀ ਹੀਰੋ ਜਿਸ ਨੇ ਆਪਣੀ ਜਾਨ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤਾ। ਸੋ ਪੰਜਾਬ ਦੇ ਵਿੱਚ ਬਿਲਕੁਲ ਇਸ ਕਿਸਮ ਦਾ ਇੱਕ ਜੋ ਕੰਮ ਡਿਕਟੇਟਰ ਜਾਂ ਈਵਨ ਨਾਜ਼ੀ ਜਾਂ ਫਾਸ਼ਿਸਟਾਂ ਨੇ ਕੀਤਾ, ਬਿਲਕੁਲ ਉਸੇ ਪੈਟਰਨ ਤੇ ਲੋਕਤੰਤਰ ਦੇ ਟਾਈਟਲ ਦੇ ਥੱਲੇ ਜੂਨ 84 ਤੋਂ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਗਈ, ਔਰ ਉਹ ਅਸੀਂ ਦੇਖਦੇ ਹਾਂ ਕਿ 84 ਤੋਂ 95 ਤੱਕ ਉਹਨਾਂ ਨੇ ਪੰਜਾਬ 'ਚ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ। ਔਰ ਹੁਣ ਜਦੋਂ ਈਵਨ ਪਿਛਲੇ ਦਿਨਾਂ 'ਚ ਜਥੇਦਾਰ ਅਕਾਲ ਤਖਤ ਵੀ ਆਪਣਾ ਸੁਨੇਹਾ ਦੇ ਰਹੇ ਸੀ, ਤੇ ਉਹਨਾਂ ਨੇ ਵੀ ਕਿਹਾ ਕਿ ਜੀ ਇੰਨੇ ਜ਼ੁਲਮ ਹੋਏ ਕਿ ਕਈ ਪਿੰਡਾਂ ਦੇ ਵਿੱਚ ਕਈ ਸਾਲ ਬਰਾਤ ਨਹੀਂ ਚੜ੍ਹੀ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਕਿ ਵੀ ਹੁਣ ਜਿਹੜੇ ਯੰਗ ਜਨਰੇਸ਼ਨ ਹੈ ਉਹ 16-18 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਔਰ 30 ਸਾਲ ਤੱਕ ਤੁਸੀਂ, ਸੋ ਮਤਲਬ ਇਹ ਹੈ ਕਿ ਕਈ ਪਿੰਡਾਂ ਦੇ ਵਿੱਚ 50-50 ਨੌਜਵਾਨ 22-23-35, ਇਹ ਤਾਂ ਤੁਹਾਨੂੰ ਦਰਜਨਾਂ ਪਿੰਡ ਐਸੇ ਮਿਲ ਜਾਣਗੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਰੇ ਦੇ ਸਾਰੇ ਹੀ ਜਿਹੜੇ ਨੇ ਮਾਰ ਦਿੱਤੇ, ਤੇ ਬਰਾਤ ਕਿੱਥੋਂ ਚੜ੍ਹਨੀ ਸੀ। ਸੋ ਇਹਨਾਂ ਹਾਲਾਤਾਂ ਦੇ ਬਾਵਜੂਦ ਫਿਰ ਅਸੀਂ ਗੱਲ ਕਰਦੇ ਹਾਂ ਵੀ ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੱਥੇ ਆਏ। 1970ਵਿਆਂ ਤੋਂ ਜਿਹੜਾ ਕੈਨੇਡਾ ਦੇ ਵਿੱਚ ਇਹਨਾਂ ਦੀ ਘੁਸਪੈਠ ਸੀ, ਔਰ 80ਵਿਆਂ ਤੱਕ ਪਹੁੰਚਦੇ ਆ ਕਿਵੇਂ ਇਹਨਾਂ ਨੇ ਜਿਹੜਾ 23 ਜੂਨ 1985 ਨੂੰ ਕਨਿਸ਼ਕਾ ਕਾਂਡ ਕੀਤਾ, ਕਿਉਂਕਿ ਉਸ ਪੀਰੀਅਡ 'ਚ ਵੀ ਜੂਨ 84 ਤੋਂ ਬਾਅਦ ਜਿਹੜੀ ਇੱਕਦਮ ਇੰਟਰਨੈਸ਼ਨਲ ਹਮਦਰਦੀ ਸਿੱਖਾਂ ਦੇ ਲਈ ਪੈਦਾ ਹੋਈ। ਇੱਥੇ ਨਾਰਥ ਕੈਰੋਲਾਈਨਾ ਤੋਂ ਜੈਸੀ ਹੈਲਮਸ ਸੈਨੇਟਰ ਸੀ, ਸੈਨੇਟ ਦੇ ਵਿੱਚ ਘੱਟੋ ਘੱਟ 8-10 ਸੈਨੇਟਰ ਐਸੇ ਸੀ ਜਿਹੜੇ ਸਿੱਖਾਂ ਦੇ ਹਮਾਇਤੀ ਸੀ, ਕੈਨੇਡਾ ਦੇ ਵਿੱਚ ਸਿੰਪੈਥੀ ਸੀ, ਦੂਸਰਾ। ਸੋ ਇਹ ਜਿਹੜਾ ਕਨਿਸ਼ਕਾ ਕਾਂਡ ਕਰਵਾਇਆ ਗਿਆ, ਇਹ ਇੱਕ ਇਸ ਕਾਂਡ ਦੇ ਨਾਲ ਭਾਰਤੀ ਏਜੰਸੀਆਂ ਨੇ ਖਾਲਿਸਤਾਨ ਦੀ ਲਹਿਰ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ, ਔਰ ਕੈਨੇਡਾ ਦੀ ਹਿਸਟਰੀ 'ਚ ਸਭ ਤੋਂ ਵਰਸਟ ਜਿਹੜੀ ਹੈ ਉਹ ਡਿਜ਼ਾਸਟਰ ਬਣੀ ਕਿ 329 ਜਿਹੜੇ ਬੇਗੁਨਾਹ ਮੁਸਾਫਰ ਔਰ ਕਰੂ ਉਹ ਮਾਰਿਆ ਗਿਆ। ਹੁਣ ਜੋ ਕੁਛ ਇੰਟਰਨੈਸ਼ਨਲੀ 84 ਤੋਂ ਬਾਅਦ ਸਾਡੇ ਲਈ ਇੱਕ ਹਮਦਰਦੀ ਦਾ ਪ੍ਰਗਟਾਅ ਸੀ ਜਾਂ ਜੋ ਕੁਛ ਹੋਣਾ ਸੀ, ਅਗਲੇ ਫਿਰ ਤੁਸੀਂ 85 ਤੋਂ ਲੈ ਕੇ ਹੁਣ ਤੱਕ ਵੀ ਦੇਖੋ, ਜਾਂ ਜਦੋਂ ਤੱਕ ਟਰਾਇਲ ਚੱਲਿਆ ਬ੍ਰਿਟਿਸ਼ ਕੋਲੰਬੀਆ ਕੋਰਟ 'ਚ, ਅਗਲੇ 15 ਸਾਲ ਤਾਂ ਅਸੀਂ ਡਿਫੈਂਸਿਵ ਹੋ ਕੇ ਇਹ ਸਾਬਤ ਕਰਨ 'ਤੇ ਹੀ ਲੱਗੇ ਰਹੇ ਕਿ ਜੀ ਅਸੀਂ, ਔਰ ਉਹਨਾਂ ਨੇ ਨਵੇਂ ਲਫ਼ਜ਼ ਅਲਗਾਵਵਾਦ, ਉਗਰਵਾਦ, ਅੱਤਵਾਦ ਇਹ ਉੱਥੋਂ ਦੇ ਵਾੜਿਆਂ ਲਈ, ਤਾਂ ਬਾਹਰ ਦਹਿਸ਼ਤਗਰਦ ਔਰ ਸਿੱਖ ਇਮੇਜ ਨੂੰ ਕਿਵੇਂ ਬਦਨਾਮ ਕੀਤਾ, ਔਰ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਇੱਥੇ ਵੀ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕਰਕੇ ਝਗੜੇ ਜਾਂ ਦੂਜੇ। ਸੋ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਅਲਟੀਮੇਟਲੀ ਜਿਹੜੀ ਮੂਵਮੈਂਟ ਨੂੰ ਜਿਉਂਦੇ ਰੱਖਦੇ ਨੇ ਉਹ ਡਾਇਸਪੋਰਾ ਕਮਿਊਨਿਟੀਜ਼ ਰੱਖਦੀਆਂ ਨੇ। ਉਹਨਾਂ ਦੇ ਵਿੱਚ ਅਸੀਂ ਇਜ਼ਰਾਈਲ ਦੀ ਗੱਲ ਕਰਦੇ ਹਾਂ, ਭਾਵੇਂ ਅੱਜ ਅਸੀਂ ਕੰਡੈਮ ਕਰਦੇ ਹਾਂ ਜੋ ਕੁਛ ਉਹ ਕਰ ਰਹੇ ਨੇ, ਉੱਥੇ ਨਾਜ਼ੀਆਂ ਨਾਲੋਂ ਬਦਤਰ ਹੋ ਗਏ ਨੇ। ਅਸੀਂ ਅਰਮੀਨੀਅਨ ਜੈਨੋਸਾਈਡ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਡਾਇਸਪੋਰਾ, ਜਾਂ ਜਿੱਥੇ ਵੀ ਜਦੋਂ ਕਿਤੇ ਕੋਈ ਜ਼ੁਲਮ ਸਾਊਥ ਅਮਰੀਕਾ ਦੇ ਵਿੱਚ ਵੀ ਜੋ ਕੁਛ ਹੁੰਦਾ ਰਿਹਾ, ਕੋਈ ਚਿਲੀ 'ਚ ਹੋਇਆ ਜਾਂ ਕਿਊਬਾ 'ਚ ਹੋਇਆ ਜਾਂ ਦੂਜਾ ਹੋਇਆ, ਉਹਨਾਂ ਦੇ ਡਾਇਸਪੋਰਾ 'ਚੋਂ ਹੀ ਆਵਾਜ਼ ਨਿਕਲਦੀ ਰਹੀ। ਤੇ ਕਿਉਂਕਿ ਸਿੱਖ ਡਾਇਸਪੋਰਾ ਪਹਿਲਾਂ ਹੀ, ਸਿੱਖ ਤਾਂ ਆਲਮੋਸਟ 130 ਸਾਲ ਪਹਿਲਾਂ ਨਿਕਲੇ, ਕੈਨੇਡਾ 'ਚ ਆਏ, ਔਰ ਕੈਨੇਡਾ 'ਚ ਸਭ ਤੋਂ ਪਾਵਰਫੁਲ ਉਹਨਾਂ ਦੀ ਮੌਜੂਦਗੀ ਸੀ। ਸੋ ਉਹਨਾਂ ਨੇ ਟਾਰਗੇਟ ਕੈਨੇਡਾ ਨੂੰ ਕੀਤਾ, ਔਰ ਹੌਲੀ ਅਮਰੀਕਾ ਵੱਲ ਵੀ ਆਏ, ਔਰ ਇੱਥੇ ਵੀ ਭਜਨ ਲਾਲ ਜਦੋਂ ਅੱਖਾਂ ਦੇ ਆਪਰੇਸ਼ਨ ਲਈ ਆਇਆ, ਔਰ ਦੂਸਰਾ ਉਸ ਕੇਸ ਨੂੰ ਬਹਾਨਾ ਬਣਾ ਕੇ ਇੱਥੇ ਵੀ ਉਹਨਾਂ ਨੇ ਇਹ ਮਾਹੌਲ ਸਿਰਜ ਦਿੱਤਾ ਕਿ ਜੇ ਪੰਜਾਬ ਤੋਂ ਕੋਈ ਨਿਕਲ ਕੇ ਉੱਥੋਂ ਦੀ ਸਟੇਟ ਪਰਸੀਕਿਊਸ਼ਨ 'ਚੋਂ ਕੋਈ ਆਇਆ ਵੀ, ਤੇ ਉਹਨਾਂ ਨੇ ਇੱਥੇ ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗ ਲਈ, ਔਰ ਉਹਦੇ ਵਿੱਚ ਪ੍ਰੋਮੀਨੈਂਟ ਕੇਸ ਭਾਈ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਜਿਨ੍ਹਾਂ ਨੂੰ ਅਸੀਂ ਸੁੱਖੀ ਕੁੱਕੀ ਕੇਸ ਕਹਿੰਦੇ ਹਾਂ, 12-13 ਸਾਲ ਉਹ ਨਿਊਯਾਰਕ ਦੀ ਇਸ ਜਿਹੜਾ ਉਹ ਐਕਸਟ੍ਰੈਡੀਸ਼ਨ ਇੰਡੀਅਨ ਗਵਰਨਮੈਂਟ ਮੰਗ ਰਹੀ ਸੀ, ਔਰ ਨਿਊਯਾਰਕ ਦੀ ਪ੍ਰਿਜ਼ਨ 'ਚ ਰਹੇ। ਔਰ ਫਿਰ ਅਸੀਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦਾ ਦੇਖਦੇ ਹਾਂ, 13-14 ਸਾਲ ਉਹ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਆਲਰੇਡੀ ਇੱਥੇ ਆ ਗਏ, ਉਹਨਾਂ ਨੂੰ ਵੀ 12 ਸਾਲ ਜਿਹੜਾ ਰੱਖਿਆ ਗਿਆ ਔਰ ਫਿਰ ਐਕਸਟ੍ਰਾਡਾਈਟ ਕੀਤਾ ਗਿਆ। ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਵੀ ਜਿਹੜਾ ਕਲੌਕ ਹੁੰਦਾ ਹੈ ਸਮੇਂ ਦਾ, ਔਰ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਜਾਂ ਜਿਹੜੀ ਵੀ ਰੂਹਾਨੀ ਜਿਹੜੀ ਹੈ ਗੁਫ਼ਤਗੂ ਹੁੰਦੀ ਹੈ, ਕਿ
ਆਮ ਪੰਜਾਬੀ 'ਚ ਅੱਜ ਕੱਲ੍ਹ ਜ਼ਿਆਦਾ ਲਫ਼ਜ਼ ਗੁਰੂ ਦੀ ਕਲਾ ਦਾ ਵਰਤਣ ਹੈ, ਅਕਾਲ ਪੁਰਖ ਦੇ ਅਸੀਂ ਜਸਟਿਸ ਸਿਸਟਮ ਦੀ ਗੱਲ ਕਰਦੇ ਹਾਂ। ਜੀ। ਔਰ ਅੱਜ ਜਦੋਂ ਕਿ ਨਿਖਲ ਗੁਪਤੇ ਦੀ ਦੂਸਰੀ ਪੇਸ਼ੀ ਸੀ, ਜਿਸ ਨੂੰ ਜਿਹੜਾ ਬੜਾ ਲੋਅਰ ਲੈਵਲ ਏਜੰਟ ਹੈ, ਲੋਅਰ ਲੈਵਲ ਮੈਂ ਇਸ ਲਈ ਕਹਿ ਰਿਹਾ ਕਿ ਚੇਨ ਆਫ ਕਮਾਂਡ ਤਾਂ ਉੱਤੋਂ ਸ਼ੁਰੂ ਹੁੰਦੀ ਹੈ। ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ, ਅਮਿਤ ਸ਼ਾਹ ਹੋਮ ਮਿਨਿਸਟਰ, ਫਿਰ ਅਜੀਤ ਡੋਵਲ ਜਿਹੜਾ ਸਪਾਈ ਮਾਸਟਰ ਔਰ ਨੋਟੋਰੀਅਸ ਜਿਹੜਾ ਆਪਣੇ ਆਪ ਨੂੰ ਬੜਾ ਸਿੱਖ ਸਪੈਸ਼ਲਿਸਟ ਕਿ ਜੀ ਮੈਂ 1988 ਚ ਆਪਰੇਸ਼ਨ ਬਲੈਕ ਥੰਡਰ ਨੂੰ ਮਾਸਟਰਮਾਈਂਡ ਕੀਤਾ, ਜਿਹੜਾ ਆਬਵੀਅਸਲੀ ਕੀਤਾ ਵੀ ਹੋਏਗਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹ ਸੁਮੰਤ ਗੋਇਲ ਜਿਹੜਾ ਰਾਜ ਚੀਫ ਸੀ 30 ਜੂਨ 2023 ਤੱਕ। ਫਿਰ ਤੁਸੀਂ ਉਸ ਦੇ ਥੱਲੇ ਜਦੋਂ ਦੇਖਦੇ ਹੋ, ਜਿਸ ਨੂੰ ਵਾਸ਼ਿੰਗਟਨ ਪੋਸਟ ਨੇ ਜਿਹੜਾ ਉਹ ਵਿਕਰਮ ਯਾਦਵ ਜਿਹੜਾ ਉਹਨਾਂ ਦਾ ਫੀਲਡ ਆਫੀਸਰ ਜਾਂ ਇੰਟੈਲੀਜੈਂਸ ਜਾਂ ਕੋ ਕੰਸਪੀਰੇਟਰ 1 ਜਿਹੜਾ ਕਿ ਟੈਕਨੀਕਲ ਲੈਂਗੁਏਜ ਦੇ ਵਿੱਚ ਉਸ ਦਾ, ਔਰ ਇਸ ਤੋਂ ਬਾਅਦ ਇਹ ਅੱਗੋਂ ਇਹਨਾਂ ਦਾ ਹਾਇਰਡ ਇਹ ਮਰਡਰਰ ਜਿਹੜਾ ਨਿਖਲ ਗੁਪਤਾ, ਜਿਸ ਬਾਰੇ ਡਿਟੇਲ 'ਚ ਕਿਤੇ ਇਹ ਵੀ ਆਇਆ ਕਿ ਪਹਿਲਾਂ ਅਫਗਾਨਿਸਤਾਨ 'ਚ ਵੀ ਇਹਨੂੰ ਟਾਸਕ ਦਿੱਤੀ ਗਈ। ਔਰ ਜ਼ਾਹਰ ਹੈ ਅਫਗਾਨਿਸਤਾਨ 'ਚ ਜਿਹੜੇ ਸਿੱਖਾਂ ਦੇ ਉੱਤੇ ਹਮਲੇ, ਖਾਸ ਤੌਰ 'ਤੇ ਕਾਬੁਲ ਗੁਰਦੁਆਰੇ ਦੇ ਵਿੱਚ, ਔਰ ਦੂਸਰੇ ਪਾਸੇ ਜਲਾਲਾਬਾਦ, ਉਹ ਵੀ ਨਹੀਂ ਮਾਸਟਰਮਾਈਂਡ ਕੀਤੇ ਹੋਣਗੇ ਇਹ। ਔਰ ਕਿਵੇਂ ਇਹ ਅਮਰੀਕਾ ਨਹੀਂ ਆਇਆ, ਜੋ ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਦਾ ਜ਼ਿਕਰ ਇਹ ਸਾਰੇ ਕੇਸ ਦੇ ਵਿੱਚ ਰਿਪੀਟਡਲੀ ਹੋਇਆ ਔਰ ਹੋਏਗਾ ਵੀ, ਉਹ ਇਹ ਨਿਖਲ ਗੁਪਤਾ 4 ਸਾਲ ਪਹਿਲਾਂ 5 ਸਾਲ ਪਹਿਲਾਂ ਅਮਰੀਕਾ ਆਇਆ। ਪਰ ਇਹ ਸਾਰਾ ਕਰਨ ਦੇ ਲਈ ਉਹ ਚੈੱਕ ਰਿਪਬਲਿਕ 'ਚ ਬੈਠ ਕੇ ਉਸ ਨੇ ਅਮਰੀਕਾ ਦੇ, ਕਿਉਂਕਿ ਇਹ ਉਹਦਾ ਪ੍ਰੋਫੈਸ਼ਨਲ ਹੋਣਾ ਕਿ ਵੀ ਆਲਰੇਡੀ ਉਹ ਜਾਣਦਾ ਕੀ, ਅਦਰਵਾਈਜ਼ ਉੱਥੋਂ ਕੋਈ ਵੀ ਨਿਕਲਦਾ ਕਿਸੇ ਹੋਰ ਥਾਂ ਤੇ ਬਹਿ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜਾ ਉਹ ਅਸੈਸਨਸ ਹਾਇਰ ਕਰ ਰਹੇ ਹੋ, ਇਹ ਆਰਡੀਨਰੀ ਤਾਂ ਕੰਮ ਨਹੀਂ ਹੈ। ਔਰ ਫਿਰ ਕਿਸ ਲੈਵਲ ਦੇ ਉੱਤੇ ਇਹ ਖੁਸ਼ਕਿਸਮਤੀ ਹੈ ਵੀ ਉਹ ਅੰਡਰ ਕਵਰ ਹੈ ਅਮਰੀਕਨ ਏਜੰਸੀਆਂ ਦਾ, ਜਿਹਦੇ ਨਾਲ ਉਹ ਗੱਲਬਾਤ ਕਰ ਰਿਹਾ ਹੈ। ਔਰ $1 ਲੱਖ ਦੇ ਵਿੱਚ ਸੌਦਾ ਹੁੰਦਾ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ, ਔਰ $15,000 ਜਿਹੜਾ ਹੈ ਉਹ ਜ਼ਰੂਰ ਇੰਡੀਅਨ ਐਮਬੈਸੀ, ਹਾਈ ਕਮਿਸ਼ਨ ਔਰ ਇਹਨਾਂ ਦੇ ਨਿਊਯਾਰਕ ਕੌਂਸੂਲੇਟ ਦਾ ਹੋਏਗਾ। $15,000 ਕਿਵੇਂ ਡਿਲੀਵਰ ਹੋ, ਔਰ ਡਿਲੀਵਰ ਵੀ ਵੈਨ 'ਚ ਬੈਠ ਕੇ ਹੋ ਰਹੇ ਨੇ। ਫਿਰ ਇਹੀ ਨਿਖਲ ਗੁਪਤਾ ਕਿਸ ਲੈਵਲ ਦੇ ਉੱਤੇ ਇਹਦਾ ਪਾਰਟ ਹੈ, ਜਿਹੜੀਆਂ ਇੰਡਾਈਟਮੈਂਟਸ ਦੇ ਵਿੱਚ ਡਿਟੇਲ ਆਈਆਂ ਕਿ ਉਹ ਕੈਮਰਾ ਘੁਮਾ ਕੇ ਉਹਨੂੰ ਦੱਸ ਰਿਹਾ ਕਿ 2-3 ਸੂਟਡ ਬੂਟਡ ਜਿਹੜੇ ਆਫੀਸਰਸ ਨੇ ਉਹ ਦਿੱਲੀ ਦੇ ਰਾਹ ਦੇ ਆਫਿਸ 'ਚ ਬੈਠੇ ਨੇ। ਕਿਸ ਲੈਵਲ ਦੇ ਉੱਤੇ ਜਿਹੜਾ ਉਹਦਾ ਕੰਟੈਕਟ ਮੈਨ ਹੈ, ਕੋ ਕੰਸਪੀਰੇਟਰ 1 ਜਿਹੜਾ ਵਿਕਰਮ ਯਾਦਵ ਹੈ, ਉਹ ਹਰਦੀਪ ਸਿੰਘ ਨਿੱਜਰ ਜਿਸ ਦਾ ਮਰਡਰ ਈਵਨਿੰਗ ਨੂੰ ਕੀਤਾ ਜਾਂਦਾ 18 ਜੂਨ ਦੀ, ਔਰ ਉਸ ਦੀ ਜਿਹੜਾ ਲੁਟਕਿਆ ਹੋਇਆ ਇੱਕ ਪਾਸੇ ਸਿਰ ਹੈ, ਡੈਡ ਬਾਡੀ ਹੈ, ਉਸ ਦੀ ਜਿਹੜੀਆਂ ਵੀਡੀਓਜ਼ ਔਰ ਪਿਕਚਰਸ ਭੇਜ ਰਿਹਾ ਜਿਹਨੂੰ ਕਿ ਭਾਈ ਇਹ ਕੰਮ ਕਰ ਦਿੱਤਾ ਔਰ ਇਹ ਅੱਗੋਂ ਕਰਨਾ, ਔਰ ਦੇਰ ਆਰ ਮੈਨੀ ਟਾਰਗੇਟਸ, ਔਰ ਅਮਰੀਕਾ ਕੈਨੇਡਾ ਹੀ ਤੁਹਾਨੂੰ ਦਿਆਂਗੇ। ਹੁਣ ਇਹ ਸਾਰਾ ਪਿਛੋਕੜ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਅੱਜ ਜਦੋਂ ਕਿ ਦੂਸਰੀ ਕਿਉਂਕਿ ਇੰਡਾਈਟਮੈਂਟ ਇਸ ਦੀ ਜਿਹੜੀ ਹੈ ਨਿਖਲ ਗੁਪਤੇ ਦੀ ਉਹ ਜੂਨ ਦੇ ਮਹੀਨੇ ਦੇ ਵਿੱਚ ਹੀ ਹੋ ਗਈ ਨਿਊਯਾਰਕ ਦੇ ਕੋਰਟ, ਜਿਹਨੂੰ ਸਾਊਦਰਨ ਫੈਡਰਲ ਕੋਰਟ ਕਹਿੰਦੇ ਨੇ, 500 ਪਰਲ ਸਟਰੀਟ ਤੇ ਮੈਨਹਟਨ ਦੇ ਵਿੱਚ ਇਹ ਹੋਇਆ ਜਿਹੜਾ। ਔਰ ਉਸ ਤੋਂ ਬਾਅਦ ਉਹ ਸੀਲਡ ਐਨਵੈਲਪ ਸੀ, ਉਹਦੇ ਬਾਰੇ ਪਤਾ ਨਹੀਂ ਸੀ ਵੀ ਕੀ ਹੈ, ਇਸ ਲਈ ਖਬਰ ਤਾਂ ਇਸ ਦੀ ਕਿ ਬਈ ਇੰਡੀਅਨ ਏਜੰਸੀਆਂ ਜਾਂ ਇੰਡੀਅਨ ਗਵਰਨਮੈਂਟ ਕੀ ਕਰ ਰਹੀ ਹੈ, ਇਹਦਾ ਪਹਿਲਾ ਇੰਕਸ਼ਾਫ ਤਾਂ ਠੀਕ 3 ਮਹੀਨੇ ਬਾਅਦ ਹੁੰਦਾ 18 ਸਤੰਬਰ ਨੂੰ, ਜਦੋਂ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਇਸ ਦਾ ਇੰਕਸ਼ਾਫ ਕਰਦੇ ਨੇ। ਫਿਰ ਅਸੀਂ 3 ਮਹੀਨੇ ਹੋਰ, ਸਤੰਬਰ ਤੋਂ ਬਾਅਦ ਅਕਤੂਬਰ ਨਵੰਬਰ 2 ਮਹੀਨੇ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਜਿਹੜੀ ਜੂਨ ਦੇ ਵਿੱਚ ਇੰਡਾਈਟਮੈਂਟ ਇੱਥੋਂ ਦੀ ਕੋਰਟ 'ਚ ਫਾਈਲ ਕੀਤੀ ਗਈ, ਕਿਉਂਕਿ 30 ਜੂਨ ਨੂੰ ਹੀ ਨਿਖਲ ਗੁਪਤੇ ਨੂੰ ਚੈੱਕ ਰਿਪਬਲਿਕ 'ਚ ਰੋਕ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ ਵੀ ਨਿਕਲਣ ਨਹੀਂ ਦੇਣਾ ਹੈ, ਔਰ ਇੱਧਰ ਇੰਡਾਈਟਮੈਂਟ ਫਾਈਲ ਹੋਈ। ਫਿਰ ਨਵੰਬਰ ਦੇ ਵਿੱਚ ਅਨਸੀਲ ਹੋਈ, ਔਰ ਫਿਰ ਇਹ ਸਾਰੀ ਕਹਾਣੀ ਜਿਹੜੀ ਮੈਂ ਰਿਪੀਟ ਕੀਤੀ ਹੈ ਕਿ ਭਾਈ ਕਿਵੇਂ ਕੋ ਕੰਸਪੀਰੇਟਰ 1 ਕਿਵੇਂ ਹੋਇਆ, ਔਰ ਕਿਵੇਂ ਹਰਦੀਪ ਸਿੰਘ ਨਿੱਜਰ ਦੇ ਮਰਡਰਰ, ਔਰ ਇਹ ਸਾਰੇ ਦਾ ਟੂਗੈਦਰਨੈਸ ਦਾ ਕਨੈਕਸ਼ਨ ਹੈ। ਔਰ ਦੂਸਰਾ, ਔਰ ਇੱਕਦਮ ਇੰਡੀਆ ਨੇ ਕੈਨੇਡਾ ਨੂੰ ਤਾਂ ਸਨੱਬ ਕਰਤਾ ਜਦੋਂ ਜਸਟਿਨ ਟਰੂਡੋ ਨੇ ਇਸ ਲਾਈਨ ਨੂੰ ਲਿਆ, ਪਰ ਅਮਰੀਕਾ ਨੇ ਜਦੋਂ ਨਵੰਬਰ ਦੇ ਵਿੱਚ, ਨਵੰਬਰ 2023 ਇਸ ਨੂੰ ਜਿਹੜਾ ਅਨਸੀਲ ਕੀਤਾ ਇੰਡਾਈਟਮੈਂਟ ਨੂੰ,
ਤੇ ਫਿਰ ਇੰਡੀਆ ਨੇ ਕਿਹਾ ਜੀ ਕਿ ਅਸੀਂ ਆਪਣੀ ਜਿਹੜੀ ਹੈ ਉਹ ਕਮੇਟੀ ਬਣਾ ਦਿੱਤੀ ਹੈ, ਇਨਵੈਸਟੀਗੇਟਿਵ ਕਮੇਟੀ, ਔਰ ਹਲਕੇ ਜਿਹੇ ਅੰਦਾਜ਼ 'ਚ ਉਹਨਾਂ ਨੇ ਕਿਹਾ ਕਿ ਇਹ ਸਾਡੀਆਂ ਪਾਲਿਸੀਆਂ ਨਹੀਂ ਨੇ, ਰਾਜ ਏਜੰਸੀਆਂ ਦੀਆਂ, ਇਟ ਮੇ ਬੀ ਅ ਰੋਗ ਐਲੀਮੈਂਟ। ਹਾਲਾਂ ਦੁਬਾਰਾ ਈਵਨ ਰੋਗ ਲਫ਼ਜ਼ ਵੀ ਉਹਨਾਂ ਨੇ ਕਦੇ ਇਸਤੇਮਾਲ ਨਹੀਂ ਕੀਤਾ। ਇਹ ਜੀ ਕਮੇਟੀ ਬਣੀ ਹੈ, ਕਮੇਟੀ ਹੁਣ ਈਵਨ ਅਸੀਂ ਪਿਛਲੇ 2-3 ਦਿਨਾਂ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਕਿ ਵੀ ਡਿਪਟੀ ਸੈਕਟਰੀ ਮਿਸਟਰ ਕੈਂਬਲ ਔਰ ਉਹਨਾਂ ਦੇ ਜਿਹੜੇ ਨੇ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਖੁਦ ਦਿੱਲੀ ਗਏ, ਔਰ ਦੋਨੋਂ ਹੀ ਦੀ ਬਰੀਫਿੰਗਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਇੰਡੀਆ ਜਿਹੜਾ ਅਸੀਂ ਇੰਡੀਆ ਦੀ ਇਨਵੈਸਟੀਗੇਸ਼ਨ ਔਨ ਹੈ, ਵੀ ਆਰ ਵੇਟਿੰਗ ਫॉर देयर ਇਨਵੈਸਟੀਗੇਸ਼ਨ ਰਿਪੋਰਟ। ਸੋ ਮਤਲਬ ਇਹ ਹੈ ਵੀ ਨਵੰਬਰ ਤੋਂ ਲੈ ਕੇ ਹੁਣ ਅਸੀਂ ਜੂਨ ਦੇ ਵਿੱਚ ਆ ਗਏ ਹਾਂ, ਅਜੇ ਤੱਕ ਕਿਉਂਕਿ ਰਿਪੋਰਟ ਕਿਹਨੇ ਇਨਵੈਸਟੀਗੇਟ ਕਰਨਾ ਹੈ, ਉਹ ਤਾਂ ਖੁਦ ਹੀ ਕਰਨ ਵਾਲੇ ਨੇ। ਸੋ ਇਹ ਉਹਨਾਂ ਦਾ ਡਿਲੇ ਟੈਕਟਿਕ ਵੀ ਹੈ, ਲੇਕਿਨ ਇਸ ਨੇ ਅਮਰੀਕਾ ਨੂੰ ਇੱਕ ਪ੍ਰੋਪਰ ਮੌਕਾ ਵੀ ਦਿੱਤਾ ਵੀ ਉਹਨਾਂ ਨੇ ਦਬਾਅ ਵੀ ਬਣਾ ਕੇ ਰੱਖਿਆ ਹੋਇਆ। ਔਰ ਜਿਵੇਂ ਡਿਪਟੀ ਸੈਕਟਰੀ ਮਿਸਟਰ ਕੈਂਬਲ ਨੇ ਆਪਣੀ ਲੰਡਨ 'ਚ ਬੈਠ ਕੇ ਜਿਹੜੀ ਉਹਨਾਂ ਨੇ ਔਨ ਦਾ ਨੈਟ ਪ੍ਰੈਸ ਕਾਨਫਰੰਸ ਕੀਤੀ, ਔਰ ਪ੍ਰਿੰਟ ਦੇ ਜਿਹੜਾ ਰਿਪੋਰਟਰ ਹੈ ਉਹਦੇ ਜਵਾਬ 'ਚ ਉਹਨੇ ਮਿਸਟਰ ਕੈਂਬਲ ਨੇ ਕਿਹਾ ਸੀ ਕਿ ਬਈ ਨਾਓ ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਦੇ ਵਿਲ ਟੇਕ देयर ਓਨ ਕੋਰਸ। ਸੋ ਅਸੀਂ ਪਹਿਲਾਂ ਤਾਂ ਮੈਂ ਕਮੈਂਟ ਕਰਦਾ ਹਾਂ ਕਿ ਭਾਈ ਇਹ ਹੋਮਲੈਂਡ ਸਿਕਿਉਰਿਟੀ, FBI, ਜਸਟਿਸ ਡਿਪਾਰਟਮੈਂਟ ਐਂਡ ਓਬਵੀਅਸਲੀ CIA ਜਿਹੜੀ ਸਾਹਮਣੇ ਨਹੀਂ ਹੁੰਦੀ, ਇਹਨਾਂ ਦਾ ਬੜਾ ਜ਼ਬਰਦਸਤ ਰੋਲ। ਪਹਿਲਾਂ ਤਾਂ ਮੁਸਤੈਦੀ ਦੇ ਨਾਲ ਉਹਨਾਂ ਨੇ ਅਲਰਟਨੈਸ ਦਾ ਲਫ਼ਜ਼ ਪੰਜਾਬੀ ਦੇ ਵਿੱਚ ਮੁਸਤੈਦੀ ਹੈ ਕਿ ਜਿਹਦੇ ਵਿੱਚ ਤੁਸੀਂ ਸਾਵਧਾਨ ਸੀ, ਚੁਕੰਨੇ ਸੀ। ਕਾਸ਼ ਕੈਨੇਡੀਅਨ ਏਜੰਸੀਆਂ ਨੂੰ ਇਹ ਹੁੰਦਾ। ਇਹਦੇ ਬਾਵਜੂਦ ਜੇ ਅਮਰੀਕਾ ਨੇ ਉਹਨਾਂ ਨੂੰ ਵਾਰਨ ਕੀਤਾ ਸੀ, ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਈਵਨ ਮਨਿੰਦਰ ਸਿੰਘ ਔਰ ਦੂਸਰਿਆਂ ਨੂੰ ਡਿਊਟੀ ਟੂ ਵਾਰ ਨੋਟਿਸ ਵੀ ਸਰਵ ਹੋ ਰਹੇ ਸੀ, ਪਰ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਮਰੀਕਾ ਦੇ ਵਿੱਚ ਨਾ ਸਿਰਫ ਉਹਨਾਂ ਨੇ ਇਸ ਮਰਡਰ ਪਲਾਟ ਨੂੰ ਫਾਈਲ ਕੀਤਾ, ਪਰ ਜਿਵੇਂ ਉਹਨਾਂ ਨੇ 1 ਦਰਜਨ ਦੇ ਲਗਭਗ, ਕਿਉਂਕਿ 4-5 ਨੂੰ ਤਾਂ ਮੈਂ ਜਾਣਦਾ ਜਿਨ੍ਹਾਂ 'ਚ ਮੈਂ ਖੁਦ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਹਨਾਂ ਨੇ ਫੌਰਨ ਵਾਰਨ ਕੀਤਾ। ਔਰ ਇਹ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 22 ਜੂਨ ਨੂੰ ਡਿਊਟੀ ਟੂ ਵਾਰਨ ਦੇ ਥੱਲੇ ਮੈਨੂੰ ਜਿਹੜਾ ਉਹ ਵਾਰਨ ਕੀਤਾ ਜਾਂਦਾ, ਔਰ ਆਲਮੋਸਟ ਜਿਹਨਾਂ ਦੀ ਮੈਂ ਜ਼ਿਕਰ ਕੀਤਾ ਉਹਨਾਂ ਨੂੰ ਵੀ ਉਸੇ ਦਿਨ। ਸੋ ਮਤਲਬ ਇਹ ਹੈ ਕਿ ਵੀ ਇਹ ਆਲਮੋਸਟ ਸਾਰਾ ਪਲਾਟ ਇਹਨਾਂ ਦੇ ਸਾਹਮਣੇ ਸੀ, ਔਰ ਇਹਨਾਂ ਨੇ ਉਹ ਜਿਹੜਾ ਵੀ ਨੁਕਸਾਨ ਫਰਦਰ ਹੋ ਸਕਦਾ ਸੀ ਜੋ ਉਹਨਾਂ ਨੇ ਕਰਨਾ ਸੀ ਅਮਰੀਕਾ ਕੈਨੇਡਾ ਦੇ ਵਿੱਚ ਵੱਡੇ ਪੈਮਾਨੇ ਤੇ, ਇਹ ਤਾਂ ਬਿਲਕੁਲ ਖੁੱਲ੍ਹ ਖੇਡ ਤੇ ਉਤਰੇ ਸੀ, ਬਿਲਕੁਲ ਉਸ ਪਾਰਟ ਨੂੰ ਸਟਾਪ ਕੀਤਾ। ਹੁਣ ਇੰਡੀਅਨ ਸਿਸਟਮ ਨੇ ਚੈੱਕ ਰਿਪਬਲਿਕ ਦੇ ਵਿੱਚ ਵੀ ਐਕਸਟ੍ਰੈਡੀਸ਼ਨ ਰੋਕਣ ਦੇ ਲਈ ਚਾਰੋਂ ਲੈਵਲ ਦੇ ਉੱਤੇ ਫਾਈਟ ਕੀਤੀ, ਲੀਗਲ ਕਾਂਸਟੀਟਿਊਸ਼ਨਲ ਕੋਰਟ ਤੱਕ। ਓਬਵੀਅਸਲੀ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਸੱਦ ਕੇ ਉੱਥੇ ਗੁਜਰਾਤ ਦੇ ਵਿੱਚ ਕਿਸੇ ਟ੍ਰੇਡ ਦਾ ਹੈੱਡ ਵੀ ਬਣਾਇਆ, ਮਿਲੇ ਵੀ, ਬਰਾਈਬ ਵੀ ਕੀਤਾ ਹੋਏਗਾ। ਲੇਕਿਨ ਅਮਰੀਕਾ ਦਾ ਜਿਹੜਾ ਇਹ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਇਹ ਆ ਗਿਆ। ਹੁਣ ਗੱਲ ਕਰੀਏ ਵੀ ਅੱਜ ਨਿਖਿਲ ਗੁਪਤਾ ਦੀ ਪੇਸ਼ੀ ਸੀ, 2 ਰੁਖ ਅੰਦਰ ਵੀ ਤੇ ਬਾਹਰ ਵੀ। ਪਹਿਲਾਂ ਅਸੀਂ ਬਾਹਰ ਦੀ ਗੱਲ ਕਰੀਏ ਕਿਉਂਕਿ ਜ਼ਾਹਰ ਹੈ ਕਿ 2 ਵਜੇ ਦੇ ਰਾਊਂਡ ਉਸ ਦਾ ਪੇਸ਼ੀ ਦਾ ਟਾਈਮ ਸੀ। ਫੈਡਰਲ ਕੋਰਟ ਜਿਹੜਾ ਸਾਊਦਰਨ ਫੈਡਰਲ ਕੋਰਟ ਜਿਹੜਾ ਮੈਨਹਟਨ ਦੇ ਵਿੱਚ ਪਾਰਕਿੰਗ ਵੀ ਸੌਖੀ ਨਹੀਂ ਹੁੰਦੀ, ਇੱਕੋ ਇੱਕ ਪਾਰਕਿੰਗ ਹੈ ਬੜੀ, ਔਰ ਕਿਵੇਂ ਕੋਈ ਟ੍ਰੇਨਾਂ ਰਾਹੀਂ ਕਿਵੇਂ ਆਪਣੇ ਪਹੁੰਚੇ, ਔਰ ਬੜੇ ਚੰਗੇ ਅੰਦਾਜ਼ ਦੇ ਵਿੱਚ ਜਦੋਂ ਤੱਕ 12:30 ਦੇ ਨੇੜੇ ਤੇੜੇ ਪਹੁੰਚਦੇ ਆ, ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਿੱਖ ਨੌਜਵਾਨ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਔਰ ਇੱਕ ਜਿਵੇਂ ਪਿੰਜਰੇ ਦੇ ਵਿੱਚ ਇਹਨਾਂ ਨੇ ਸਾਡੇ ਸਿੰਘਾਂ ਨੂੰ, ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਿਸੇ ਵੇਲੇ ਪੇਸ਼ੀ ਲਈ ਲਿਆਉਂਦੇ ਰਹੇ, ਜੋ ਕਰਤੂਤ ਕਰਦੇ ਰਹੇ, ਉਸ ਕਿਸਮ ਦਾ ਇੱਕ ਵੱਡਾ ਜਿਹੜਾ ਪ੍ਰਿਜ਼ਨ ਦਾ ਇੱਕ ਦਰਸ਼ਕ ਦੇਖ ਵੀ ਸਕਦੇ ਨੇ ਪਿੰਜਰਾ, ਔਰ ਉਸ ਦੇ ਉੱਤੇ ਇਹਨਾਂ ਦੇ ਅਜੀਤ ਡੋਵਲ, ਮੋਦੀ ਔਰ ਇਹ ਸਾਰੀ ਨਸਲ, ਨਿਖਿਲ ਗੁਪਤਾ, ਇਹਨਾਂ ਸਾਰਿਆਂ ਦਾ ਸੀ ਕਿ ਭਾਈ ਮਤਲਬ ਇਹ ਹੈ ਕਿ ਅਸਲੀ ਇਕੱਲਾ ਇਹ ਠੀਕ ਹੈ ਨਿਖਿਲ ਗੁਪਤੇ ਦਾ ਫੇਅਰ ਟਰਾਇਲ ਹੋਏਗਾ ਇੱਥੇ ਔਰ ਉਹ ਸਜ਼ਾ ਯਾਫਤਾ ਹੋਏਗਾ, ਲੇਕਿਨ ਇਹਨਾਂ ਦੇ ਬਿਹਾਈਂਡ ਜੋ ਸਾਰੀ ਤਾਕਤ ਹੈ ਔਰ ਜਿਹੜੀ ਮੋਦੀ ਤੋਂ ਸ਼ੁਰੂ ਹੁੰਦੀ ਹੈ, ਔਰ ਇਹਨਾਂ ਸਾਰਿਆਂ ਨੂੰ ਜਵਾਬਦੇਹ ਬਣਾਉਣਾ। ਔਰ ਜਿੰਨੀ ਦੇਰ 12:30 ਦੇ ਨੇੜੇ ਤੇੜੇ ਜਿਹੜੇ ਨੇ ਸਿੰਘ ਪਹੁੰਚਣੇ ਸ਼ੁਰੂ ਹੋਏ, ਔਰ ਆਲਮੋਸਟ 2 ਵਜੇ ਦੇ ਨੇੜੇ ਤੱਕ ਜਦੋਂ ਕਿ ਅੰਦਰ ਟਰਾਇਲ ਹੋਣਾ ਸੀ, ਕੁਛ ਤਾਂ ਜਿਹੜੇ ਨੇ ਉਹ ਬਿਫੋਰ ਜਾਣਾ ਚਾਹੁੰਦੇ ਸੀ, ਪਰ ਕਿਉਂਕਿ ਉੱਥੇ ਤੁਹਾਨੂੰ ਨਾ ਕਿ ਅਲਾਉਰ ਕਾਫੀ ਜਿਹੜਾ ਤਲਾਸ਼ੀਆਂ 'ਚੋਂ ਜਾਣਾ ਪੈਂਦਾ ਹੈ, ਫੋਨ ਵੀ ਰੱਖਿਆ ਜਾਂਦਾ ਹੈ, ਮੈਟਲ ਡਿਟੈਕਟਰਸ ਵੀ, ਸੋ 15-20 ਮਿੰਟ ਦਾ ਟਾਈਮ ਤਾਂ ਉੱਥੋਂ ਦੇ ਪਹੁੰਚਣ ਤੱਕ ਹੁੰਦਾ। ਸੋ ਬਾਹਰ ਜਿਹੜਾ ਸਾਰੀ ਕਵਰੇਜ ਜਿੰਨੀ ਕੁ ਵੀ ਸਾਊਂਡ ਬਾਈਟਸ ਔਰ ਦੂਸਰੀਆਂ TV 84 ਦੀ ਟੀਮ ਨੇ
ਸਾਡੇ ਕੋਲ ਚਲੋ ਰਿਸੋਰਸਿਸ ਦੀ ਕਮੀ ਵੀ ਹੈ, ਪਰ ਅੱਜ ਸਾਡੀ ਨਵੀਂ ਇਕਵਿਪਮੈਂਟ ਜਿਹੜੀ ਬੜੀ ਫਰੈਂਡਲੀ ਹੈ, ਕੰਫਰਟੇਬਲ ਹੈ, ਬੜੇ ਬੜੇ ਕੈਮਰੇ ਨਹੀਂ ਚੁੱਕਣੇ ਪੈਂਦੇ। ਔਰ ਹੁਣੇ ਹੀ ਜਿਉਂ ਹੀ ਸਾਡਾ ਪ੍ਰੋਗਰਾਮ ਸੱਚੋ ਸੱਚ ਸ਼ੁਰੂ ਹੋਇਆ, ਉਸ ਤੋਂ ਪਹਿਲਾਂ YouTube ਤੇ ਜਿਨ੍ਹਾਂ ਨੇ ਦੇਖਿਆ ਉਸ ਦਾ ਸਾਰਾ ਲਾਈਵ ਕਵਰੇਜ ਹੋਈ ਹੈ। ਸੋ ਅਸੀਂ ਉਹਦੇ ਤੇ ਇਨਪੁਟ ਵੀ ਚਾਹਾਂਗੇ, ਔਰ ਅਸੀਂ ਇਹ ਚਾਹਾਂਗੇ ਕਿ ਭਾਈ ਇਹ ਜਿਹੜਾ ਇਸ ਨੂੰ ਅੱਗੋਂ ਵੀ ਸਰਕੂਲੇਟ ਕਰੋ, ਤਾਂ ਕਿ ਇਹ ਹੋਏ ਕਿ ਵੀ ਇਹ ਹੁਣ ਇਹ ਨਿਖਿਲ ਗੁਪਤਾ ਦਾ ਟਰਾਇਲ ਨਹੀਂ ਹੈ, ਇਹ ਇੰਡੀਅਨ ਗਵਰਨਮੈਂਟ ਦਾ ਟਰਾਇਲ ਹੈ। ਇਹ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਇਹ ਜਿਹੜਾ ਉਹਨਾਂ ਦਾ ਸੁਮੰਤ ਗੋਇਲ, ਇਹ ਸਾਰੀ ਨਸਲ ਦਾ ਟਰਾਇਲ ਹੈ, ਔਰ ਇਸ ਦਾ ਪੂਰਾ ਫੋਲੋ ਅਪ ਹੋਏਗਾ। ਸੋ ਬਾਹਰ ਇਹ ਰਿਹਾ, ਔਰ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਵੱਲੋਂ ਬੱਸ ਵੀ ਆਈ, ਜਿਵੇਂ ਐਜ਼ ਯੂਜੂਅਲ ਲੰਗਰ ਦੂਸਰਾ ਪ੍ਰਬੰਧ ਸੀ। ਪਰ ਅੰਦਰ ਦਾ ਜਿਹੜਾ, ਕਿਉਂਕਿ ਹਰ ਕੋਈ ਇਹ ਦੇਖਣਾ ਚਾਹੁੰਦਾ ਸੀ ਕਿ ਇਹ ਜਿਹੜਾ ਮਰਡਰਰ ਹੈ ਇਹਦੀ ਸ਼ਕਲ ਕਿਹੋ ਜਿਹੀ, ਕਿਉਂਕਿ ਜਦੋਂ ਪਿਛਲੀ ਪੇਸ਼ੀ ਤਾਂ ਇੰਨੇ ਸ਼ਾਰਟ ਨੋਟਿਸ ਤੇ ਹੋਈ, ਔਰ ਅੰਦਰ ਕਿਉਂਕਿ ਕੈਮਰਾ ਜਾਂ ਈਵਨ ਫੋਨ ਕੈਮਰਾ ਵੀ ਤੁਸੀਂ ਅਲਾਉਡ ਨਹੀਂ ਹੈ। ਸੋ ਉਹਨਾਂ ਦੇ ਰॉयटर ਏਜੰਸੀ ਵਾਲਿਆਂ ਨੇ ਇੱਕ ਸਕੈਚ ਉਹਦਾ ਡਰਾ ਕੀਤਾ, ਉਹਦੀ ਸ਼ਕਲ ਦੇਖ ਕੇ ਉਹੀ ਸਕੈਚ ਘੁੰਮਦਾ ਰਿਹਾ। ਪਰ ਅੱਜ ਸਾਡੇ ਲਈ ਇਹ ਇੱਕ ਓਪਰਚੁਨਿਟੀ ਸੀ ਅੰਦਰ ਜਾ ਕੇ 1 to 1, ਔਰ ਮੇਰਾ ਖਿਆਲ ਹੈ ਵੀ ਜੇ ਮੈਂ ਗਲਤ ਨਾ ਹੋਵਾਂ ਤੇ 70-80 ਦੇ ਕਰੀਬ ਸਿੰਘ ਜਿਹੜੇ ਨੇ ਉਹ ਕੋਰਟ ਰੂਮ ਦੇ ਵਿੱਚ ਵੀ ਸਨ। ਪੂਰਾ ਇੱਕ ਪਾਸਾ ਜਿਹੜਾ ਜੈਮ ਪੈਕਡ ਸੀ, ਔਰ ਦੂਸਰੇ ਪਾਸੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੀਡੀਆ ਦੇ ਲੋਕ ਕੁਝ ਨੋਨ ਹੋਣਗੇ, ਕੁਝ ਅਦਰਵਾਈਜ਼ ਏਜੰਸੀਆਂ ਦੇ ਬੰਦੇ, ਔਰ ਜਿਹੜਾ ਡੈਕੋਰਮ ਹੁੰਦਾ ਹੈ ਅਦਾਲਤ ਦਾ ਕਿ ਭਾਈ ਇੱਕ ਪਾਸੇ ਜਿਹੜੇ ਨੇ ਉਹ ਸਰਕਾਰੀ ਸਾਈਡ ਜਿਨ੍ਹਾਂ ਨੂੰ ਅਸੀਂ ਕੌਂਸਲ ਫਾਰ ਪ੍ਰੋਸੀਕਿਊਸ਼ਨ ਕਹਿੰਦੇ, ਡਿਸਟ੍ਰਿਕਟ ਅਟਾਰਨੀ, ਉਹ 3 ਜਿਹੜੇ ਹੈ 2 ਬੀਬੀਆਂ ਅਫਰੀਕਨ ਅਮਰੀਕਨ ਮੂਲ ਦੀ ਸੀ ਜਿਹਨੇ ਮੇਨ ਜਿਹੜੀ ਇੰਡਾਈਟਮੈਂਟ ਦੇ ਚਾਰजेस ਨੇ ਉਹ ਪੜ੍ਹੇ, ਔਰ ਇੱਕ ਸੱਜਣ ਜਿਹੜੇ ਨੇ ਉਹ ਸੀ। ਔਰ ਇਹ ਉਸ ਤੋਂ ਪਿਛਲੀ ਬੈਂਚ ਦੇ ਉੱਤੇ, ਔਰ ਜਿੱਥੇ ਤੱਕ ਲਾਸਟ ਜਿਹੜੇ ਬਾਹਰੋਂ ਬਹਿ ਸਕਦੇ ਸੀ, ਬਿਲਕੁਲ ਜਿਵੇਂ ਤੁਸੀਂ ਸਾਹਮਣੇ ਬੈਠੇ ਹੋ ਇੰਨੀ ਡਿਸਟੈਂਸ ਦੇ ਉੱਤੇ ਬੈਂਚ ਸੀ, ਜਿੱਥੇ ਕਿ ਨਿਖਿਲ ਗੁਪਤਾ ਔਰ ਉਸ ਦੇ ਨਾਲ ਉਸ ਦਾ ਇਕੱਲਾ ਵਕੀਲ, ਇੱਕ ਵਕੀਲ ਜਿਹੜਾ ਜਦੋਂ ਜਿਵੇਂ ਹੁੰਦਾ ਹੈ ਕਿ ਵੀ ਸਾਰੇ ਸਾਇਲੈਂਟ ਸੀ, ਜੱਜ ਆਇਆ ਹੈ, ਸਾਰੇ ਖਲੋਂਦੇ ਨੇ, ਜੱਜ ਬਹਿ ਗਿਆ, ਸਾਰੇ ਬੈਠ ਗਏ, ਔਰ ਉਸਨੇ ਪੜ੍ਹਿਆ ਕਾਰਵਾਈ। ਔਰ ਸਟੇਟ ਨੇ ਜਿਹੜੀ ਉਹਨਾਂ ਦੇ ਅਟਾਰਨੀ ਸੀ, ਸਟੇਟ ਅਟਾਰਨੀ ਬੀਬੀ ਅਫਰੀਕਨ ਅਮਰੀਕਨ, ਉਹਨਾਂ ਨੇ ਇਹ ਸਾਰੇ ਜਿਹੜਾ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਵੀ ਆਹ ਹੈ ਇਹ CC1 ਕੋ ਕੰਸਪੀਰੇਟਰ 1, ਇਸ ਦੇ ਸਾਡੇ ਕੋਲ ਆਡੀਓ ਸਬੂਤ ਨੇ, ਵੀਡੀਓ ਸਬੂਤ ਨੇ, ਔਰ ਦੂਸਰਾ ਔਰ ਪੂਰੇ ਡਾਕੂਮੈਂਟਰੀ ਪ੍ਰੂਫਸ ਨੇ, ਔਰ ਆ ਹੈ ਇਹ ਇਸ ਦਾ ਕੰਮ ਹੈ। ਔਰ ਫਿਰ ਜ਼ਾਹਰ ਹੈ ਕਿ ਜੱਜ ਜਦੋਂ ਅਸੀਂ ਫੇਅਰ ਟਰਾਇਲ ਇਹਨੂੰ ਹੀ ਕਹਿੰਦੇ ਹਾਂ, ਜੱਜ ਨੇ ਇਸ ਮਾਮਲੇ 'ਚ ਫਿਰ ਡਿਫੈਂਸ ਅਟਾਰਨੀ ਨੂੰ ਕਿਹਾ, ਕਿਉਂਕਿ ਪਿਛਲੀ ਪੇਸ਼ੀ ਵੇਲੇ ਆਲਰੇਡੀ ਜਿਹੜਾ ਉਹ ਪੁੱਛ ਲਿਆ ਗਿਆ ਸੀ, ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀ। ਸੋ ਡਿਫੈਂਸ ਨੂੰ ਕਿਹਾ ਗਿਆ ਕਿ ਆਹ ਹੈ, ਉਹਨੇ ਕਿਹਾ ਜੀ ਕਿ ਵੀ ਸਾਨੂੰ ਇਹ ਸਬੂਤ ਮੁਹੱਈਆ ਕੀਤੇ ਜਾਣ, ਜੋ ਵੀ ਆਡੀਓ ਵੀਡੀਓ ਇਹ ਉਹ, ਔਰ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਇਸ ਦੇ ਉੱਤੇ ਕਰਾਂ, ਕਿਉਂਕਿ ਇਹ ਇੱਕ ਕੋਰਟ ਪ੍ਰੋਸੈਸਿੰਗ ਹੁੰਦੀ ਹੈ ਜਿਹਦੇ 'ਚ ਇਹ ਇੱਕ ਫੇਅਰ ਪਾਰਟ ਹੁੰਦਾ ਹੈ ਵੀ, ਔਰ ਇਹ ਦੁਨੀਆ ਭਰ ਦੇ ਜਿੰਨੇ ਜੂਰਿਸਪ੍ਰੂਡੈਂਸ ਨੇ ਉਹਨਾਂ ਦਾ ਇੱਕ ਬੇਸਿਕ ਜਿਹਨੂੰ ਰੂਲ ਆਫ ਦਾ ਥੰਬ ਕਹਿੰਦੇ ਨੇ, ਉਹ ਹੁੰਦਾ ਹੈ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਕੋਈ ਗੁਨਾਹਗਾਰ ਸਾਬਤ ਨਾ ਹੋਏ ਉਹ ਇਨੋਸੈਂਟ ਹੈ। ਔਰ ਡਿਫੈਂਸ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਵੀ ਜਿਹੜੇ ਚਾਰजेस ਨੇ ਉਸ ਨੂੰ ਉਹ ਡਿਫੈਂਡ ਕਰੇ। ਸੋ ਇਹ ਫਿਰ ਉਹਨਾਂ ਨੇ ਦੋਨੋਂ ਸਾਈਡਸ ਨੇ ਗੱਲ ਕੀਤੀ ਜੱਜ ਦੇ ਨਾਲ, ਔਰ ਜੱਜ ਨੇ ਫਰਦਰ ਜਿਹੜੀ ਹੈ ਇਹ ਸਾਰੇ, ਕਿਉਂਕਿ ਜਿਹੜਾ ਟਾਈਮ ਹੈ ਅਗਲੀ ਡੇਟ ਜਿਹੜੀ ਹੈ 13 ਸਤੰਬਰ ਪਾਈ ਗਈ ਕਿ 13 ਸਤੰਬਰ ਨੂੰ ਜਿਹੜਾ ਉਦੋਂ ਤੱਕ ਇਹ ਸਾਰਾ ਜੋ ਉਹਨਾਂ ਨੂੰ ਸਬੂਤ ਚਾਹੀਦੇ ਨੇ ਔਰ ਇਵੇਂ ਹੋਏਗਾ। ਔਰ ਇਹ ਸਾਰੇ ਪੀਰੀਅਡ 'ਚ ਕਿਉਂਕਿ ਬਹੁਤ ਸਾਰਿਆਂ ਦੀ ਦਿਲਚਸਪੀ ਹੋਏਗੀ ਕਿ ਵੀ ਇਹ ਨਿਖਿਲ ਗੁਪਤਾ, ਉਹਦਾ ਚਿਹਰਾ ਮੋਹਰਾ ਔਰ ਉਸ ਦਾ ਉਹ ਆਲਮੋਸਟ ਇਸ ਸਾਰੇ ਪੀਰੀਅਡ ਦੇ ਵਿੱਚ ਵਕੀਲ ਦੇ ਨਾਲ ਕਾਨਾਫੂਸੀ ਕਰਦਾ ਰਿਹਾ। ਚੈਟਰਿਕ ਸਟੇਜ ਦੇ ਉੱਤੇ ਜਦੋਂ ਜੱਜ ਦਾ ਧਿਆਨ ਵੀ ਗਿਆ ਉਧਰ, ਔਰ ਵਕੀਲ ਨੇ ਖੜੇ ਹੋ ਕੇ ਮਾਫੀ ਮੰਗੀ ਔਰ ਉਹ ਚੁੱਪ ਕੀਤਾ। ਪਰ ਜੇ ਥੋੜੀ ਜਿਹੀ ਇਸ ਫੀਲਡ ਦੀ ਜਾਣਕਾਰੀ ਹੋਣ ਦੇ ਨਾਤੇ ਮੈਂ ਇਹ ਕਹਿ ਸਕਦਾ ਕਿ ਵੀ ਇਹ ਪੇਸ਼ਾਵਰ ਮਰਡਰਰ ਹੈ। ਉਹਦਾ ਚਿਹਰਾ ਜਿਹੜਾ ਉਹ ਐਕਸਪ੍ਰੈਸ਼ਨਲੈਸ, ਉਹਦੇ 'ਚ ਇੱਕ ਉਹਦੀ ਲੁੱਕ ਹੌਰੀਫਾਈਂਗ ਤਾਂ ਮੈਂ ਲਫ਼ਜ਼ ਨਹੀਂ ਕਵਾਂਗਾ, ਲੇਕਿਨ ਬਲੈਂਕ ਲੁੱਕ ਔਰ ਐਕਸਪ੍ਰੈਸ਼ਨਲੈਸ ਫੇਸ, ਔਰ ਜਿਸ ਕਿਸਮ ਦਾ ਉਹਦੀ ਇੱਕ ਅੱਧੀ ਵਾਰੀ ਪਿੱਛੇ ਨੂੰ ਨਜ਼ਰ ਗਈ, ਔਰ ਜ਼ਾਹਰ ਹੈ ਕਿ ਵੀ ਇੰਨਾ ਵੱਡੀ ਗਿਣਤੀ ਦੇ ਵਿੱਚ ਜਦੋਂ
ਸਿੰਘ ਬੈਠੇ ਨੇ ਉਹ ਖੌਫ ਜ਼ਦਾ ਵੀ ਕਿਤੇ ਨਾ ਕਿਤੇ ਹੋਇਆ ਹੋਏਗਾ। ਲੇਕਿਨ ਇਹ ਉਹਦਾ ਜਿਸ ਕਿਸਮ ਦਾ ਉਹਦਾ ਵਿਹਾਰ ਜਾਂ ਜਿਵੇਂ ਸੀ ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਉਹਦਾ ਕੋਈ ਪਹਿਲਾ ਜੌਬ ਨਹੀਂ ਹੈ। ਔਰ ਜਿਵੇਂ ਮੈਂ ਕਿਹਾ ਵੀ ਜਲਾਲਾਬਾਦ, ਕਾਬੁਲ ਔਰ ਅਮਰੀਕਾ ਲੈਵਲ ਦਾ ਇਸ ਕਿਸਮ ਦਾ ਕੰਮ ਜੇ ਚੈੱਕ ਰਿਪਬਲਿਕ 'ਚ ਬਹਿ ਕੇ ਕਰਨ ਦਾ ਉਹਨੂੰ ਦਿੱਤਾ ਜਾਂਦਾ ਤੇ ਇਸ ਦੇ ਉੱਤੇ ਜਿਹੜਾ ਹੈ ਇਹ ਜ਼ਾਹਰ ਹੈ ਕਿ ਵੀ ਇਹ ਇੱਕ ਪ੍ਰੋਫੈਸ਼ਨਲ ਬੰਦਾ ਹੈ ਔਰ ਉਹਨਾਂ ਦਾ ਹੈ ਹੀ ਜਦੋਂ ਏਜੰਟ ਹੀ ਉਹਨਾਂ ਦਾ ਟਰਸਟਵਰਦੀ ਲਫ਼ਜ਼ ਦਾ ਕੀ ਕਹਿਣਾ। ਸੋ ਇਸ ਸਾਰੇ ਦੇ ਚੱਲਦਿਆਂ ਹਾਲ ਦੀ ਘੜੀ ਇਸ ਦਾ ਪਾਰਟ ਇਹ ਸੀ। ਔਰ ਜਿਵੇਂ ਮੈਂ ਕਿਹਾ ਕਿ ਵੀ ਭਾਈ ਬਲਾਕਾ ਸਿੰਘ ਜਿਹੜੇ ਸੈਕਟਰੀ ਨੇ ਰਿਚਮੰਡ ਹਿੱਲ ਔਰ ਬੱਸ ਲੈ ਕੇ ਵੀ ਆਏ, ਉਹਨਾਂ ਨੇ ਜਿਹੜਾ ਉਹਨਾਂ ਦਾ ਸਾਊਂਡ ਬਾਈਟ ਵੀ ਹੈ ਉਹਦੇ ਔਰ ਉਹਨਾਂ ਨੇ ਕਿਹਾ ਵੀ ਇਹ ਵੀ ਦੇਖੋ ਕੀ ਸਮੇਂ ਦੀ ਖੇਡ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ 1990 ਦੇ ਵਿੱਚ ਇਸੇ ਫੈਡਰਲ ਕੋਰਟ ਦੇ ਸਾਹਮਣੇ ਆਉਂਦੇ ਸੀ ਰੈਲੀ ਕਰਨ ਜਦੋਂ ਕੁੱਕੀ ਸੁੱਖੀ ਨੂੰ ਟਰਾਇਲ ਦੇ ਲਈ ਇੱਥੇ ਲਿਆਂਦਾ ਜਾਂਦਾ ਸੀ। ਅਸੀਂ ਉਹਨਾਂ ਦੀ ਸਪੋਰਟ ਚਾਹੁੰਦੇ ਸੀ ਔਰ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਵਾਪਸ ਲਿਜਾਣਾ ਚਾਹੁੰਦੀ ਸੀ ਔਰ ਵਾਪਸ ਗਏ ਵੀ ਉਹ। ਉਹਨਾਂ ਨੂੰ ਕਿਹਾ ਦੇਖੋ ਇਹ ਕਿੰਨੀ ਵੱਡੀ ਖੇਡ ਬਦਲੀ ਹੈ ਕਿ ਆਲਮੋਸਟ 30-35 ਸਾਲ ਬਾਅਦ ਹੁਣ ਉਹੀ ਇੰਡੀਅਨ ਸਟੇਟ ਦਾ ਜਿਹੜਾ ਏਜੰਟ ਹੈ ਉਹ ਇੱਥੇ ਹੈ ਔਰ ਅਸੀਂ ਜਿਹੜਾ ਹੈ ਉਸ ਦੇ ਵਿਰੋਧ 'ਚ ਆ ਕੇ ਖਲੋਤੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਪਹਿਲਾਂ ਉੱਥੇ ਵੀ ਟੈਰਰਿਸਟ ਸਟੇਟ ਸੀ, ਰੋਗ ਸਟੇਟ ਹੈ, ਇੱਥੇ ਵੀ ਇਹਨਾਂ ਦਾ ਪਾਰਟ ਜਿਹੜਾ ਇਹੀ ਹੈ। ਫਿਰ ਜਿਹੜੀ ਇਹ ਹੈ ਕਿ ਵੀ ਕਿੱਥੇ ਇਹਨਾਂ ਨੇ ਸਾਨੂੰ ਅਲਗਾਵਵਾਦੀ, ਉਗਰਵਾਦੀ ਬਣਾ ਕੇ ਸਾਰਿਆਂ ਨਾਲੋਂ ਕੱਟ ਆਫ ਕਰਤਾ ਸੀ। ਪਰ ਅੱਜ 5 ਵਾਈਜ਼ ਕੰਟਰੀਜ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਉਹ ਇੰਡੀਆ ਨੂੰ ਜਵਾਬਦੇਹ ਬਣਾ ਰਹੇ ਨੇ। ਆਸਟ੍ਰੇਲੀਆ ਨੇ ਆਲਰੇਡੀ 4 ਸਪਾਈ ਕੱਢੇ ਔਰ ਜਿਸ ਲੈਵਲ ਦੀਆਂ ਡਾਕੂਮੈਂਟਰੀਜ਼, ਮੀਡੀਆ ਕਵਰੇਜ ਇਹ ਸਾਰਾ ਪਾਰਟ ਆ ਰਿਹਾ ਹੈ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਬਈ ਕਿਵੇਂ ਸਾਰੀ ਖੇਡ ਔਰ ਇਹ ਗੇਮ ਬਦਲੀ ਹੈ। ਔਰ ਇਸ ਸਭ ਦੇ ਚਲਦਿਆਂ ਇੱਕ ਸੀਨੀਅਰ ਜਿਹੜੇ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਰਿਟਾਇਰਡ ਆਫੀਸ਼ੀਅਲ ਨੂੰ ਅਸੀਂ ਇਹ ਕੁਐਰੀ ਦਿੱਤੀ ਸੀ ਕਿ ਬਈ ਆਮ ਲੋਕਾਂ ਦੀ ਜਾਣਕਾਰੀ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਬਈ ਇਸ ਸਭ 'ਚੋਂ ਕੀ ਹੋਏਗਾ, ਇਹ ਕਿਵੇਂ ਪ੍ਰੋਸੀਡ ਕਰੇਗਾ ਕਿਉਂਕਿ ਲੰਬਾ ਟਰਾਇਲ ਦਾ ਚਲੋ ਪਹਿਲੀ ਵੇਲੇ ਤਾਂ ਕੋਈ ਬਹੁਤੇ ਨਹੀਂ ਸੀ ਆ ਸਕਿਆ, ਅੱਜ ਵੱਡੀ ਗਿਣਤੀ 'ਚ ਸੀ ਮੌਜੂਦਗੀ। ਕੀ ਐਕਸਪੈਕਟੇਸ਼ਨਸ ਨੇ ਜਿਹੜੇ 4-5 ਨੁਕਤੇ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਸੀਨੀਅਰ ਆਫੀਸ਼ੀਅਲ ਨੇ ਸਾਨੂੰ ਦਿੱਤੇ, ਅਸੀਂ ਆਪਣੇ ਵਿਊਅਰਸ ਨਾਲ ਵੀ ਸਾਂਝੇ ਕਰਨਾ ਚਾਹੁੰਦੇ ਤਾਂ ਕਿ ਇਹ ਹੋਏ ਕਿ ਵੀ ਇਹਦੇ ਤੋਂ ਕੀ ਐਕਸਪੈਕਟਡ ਹੈ। ਪਹਿਲਾਂ ਉਹਨਾਂ ਨੇ ਕਿਹਾ ਦਾ ਕੇਸ ਲਾਈਕਲੀ ਵੋਂਟ ਗੋ ਟੂ ਟਰਾਇਲ ਫॉर ਅਪਰੋਕਸੀਮੇਟਲੀ 9 to 13 months ਕਿ ਆਲਮੋਸਟ 1 ਸਾਲ ਹੁਣ ਜਿਵੇਂ ਉਹਨਾਂ ਨੇ ਪ੍ਰੂਫ ਮੰਗੇ ਉਹ ਦੇਣਗੇ, ਫਿਰ ਕੁਝ ਨਹੀਂ ਆਇਆ ਉਹਦੇ ਮੋਸ਼ਨ ਫਾਈਲ ਹੋਏਗਾ ਕਾਊਂਟਰ। ਉਹਨੇ ਕਿਹਾ ਵੀ ਜੇ ਇਹ ਜਿਹੜਾ ਟਰਾਇਲ 'ਚ ਕੇਸ ਜਾਂਦਾ ਜਿਹੜਾ ਓਬਵੀਅਸਲੀ ਜੇ ਨਾਟ ਗਿਲਟੀ ਪਲੀਡ ਨਾ ਕੀਤਾ, ਜੇ ਉਹਨੇ ਗਿਲਟੀ ਪਲੀਡ ਨਾ ਕੀਤਾ ਫਿਰ ਟਰਾਇਲ ਜਾਏ। ਉਹਨੇ ਕਿਹਾ ਆਲਮੋਸਟ 1 ਸਾਲ ਦਾ ਪੀਰੀਅਡ 9 ਤੋਂ 13 ਮਹੀਨੇ ਇਸ ਦੇ ਵਿੱਚ ਲੱਗ ਸਕਦੇ ਨੇ। ਵੀ ਵਿਲ ਲਰਨ ਸਮ ਇਨਫੋਰਮੇਸ਼ਨ ਫਰੋਮ ਦਾ ਪ੍ਰੋਸੀਡਿੰਗਸ ਮੋਸਟਲੀ ਫਰੋਮ ਮੋਸ਼ਨਸ ਐਂਡ ਹੀਅਰਿੰਗਸ ਰਾਦਰ ਦੈਨ ਡਿਸਕਵਰੀ ਕਿਉਂਕਿ ਜਦੋਂ ਤੁਸੀਂ ਐਜ਼ ਏ ਸਬੂਤ ਪੇਸ਼ ਕਰਦੇ ਹੋ ਤਾਂ ਡਿਸਕਵਰ ਹੁੰਦਾ ਜੇ ਕੀ ਨਿਕਲਿਆ, ਪਿਸਤੌਲ ਨਿਕਲਿਆ, ਕੀ ਚੀਜ਼ ਸੀ। ਉਹ ਤਾਂ ਜਿਹੜੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਫੋਰਮੇਸ਼ਨ ਜਿਹੜੀ ਵੀ ਸਾਹਮਣੇ ਆਏਗੀ ਉਹ ਹੀਅਰਿੰਗਸ ਦੇ ਦੌਰਾਨ ਮੋਸ਼ਨ ਕੀ ਫਾਈਲ ਹੋਇਆ ਉਸ ਤੋਂ ਸਾਨੂੰ ਪਤਾ ਲੱਗੇਗਾ ਕਿ ਇਹਨਾਂ ਕੋਲ ਕੀ ਜਾਣਕਾਰੀ ਹੈ। ਤਾਂ ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜੀ ਡਿਫੈਂਡੈਂਟ ਸਾਈਡ ਹੈ ਨਿਖਿਲ ਗੁਪਤੇ ਦੀ ਉਹ ਉਸ ਨੂੰ ਕੀ ਦਿੰਦੇ ਨੇ। ਡਿਸਕਵਰੀ ਇਜ਼ ਨਾਟ ਟਿਪੀਕਲੀ ਪਬਲਿਕ ਅੰਟਿਲ ਯੂਜ਼ਡ ਇਨ ਮੋਸ਼ਨਸ। ਜੇ ਜੇ ਕੋਈ ਡਿਸਕਵਰੀ ਹੋਈ ਤੇ ਜੇ ਮੋਸ਼ਨ ਫਾਈਲ ਹੁੰਦੇ ਨੇ ਉਹਦੇ 'ਚ ਉਹ ਐਡ ਕੀਤੀ ਜਾਂਦੀ ਹੈ, ਫਿਰ ਉਸ ਦੀ ਜਾਣਕਾਰੀ ਮਿਲਦੀ ਹੈ। ਮੋਸ਼ਨਸ ਐਂਡ ਹੀਅਰਿੰਗਸ ਵਿਲ ਬੀ ਫਾਈਲਡ ਐਂਡ ਸਕੈਜੂਲਡ ਐਪੀਸੋਡਿਕਲੀ ਐਂਡ ਅਨਪ੍ਰੈਡਿਕਟੇਬਲੀ। ਹੁਣ ਐਪੀਸੋਡ ਮਤਲਬ ਜਿਸ ਇਸ਼ੂ ਦੇ ਉੱਤੇ ਗੱਲ ਜਾ ਰਹੀ, ਜੇ ਹਰਦੀਪ ਸਿੰਘ ਨਿੱਜਰ ਦੀ ਵੀਡੀਓ ਦਿਖਾਈ ਉਹਦੇ ਬਾਰੇ ਮੋਸ਼ਨ 'ਚ ਹੋਇਆ ਵੀ ਲਿਆਓ ਕੀ ਸਬੂਤ ਹੈ। ਉਹਨਾਂ ਨੇ ਕਿਹਾ ਵੀ ਇਹ ਉਦੋਂ ਹੀ ਸਾਹਮਣੇ ਆਉਣਗੇ ਹਰ ਐਪੀਸੋਡ ਜਿਹੜਾ ਕੱਲਾ ਹੈ ਉਸ ਦੇ ਉੱਤੇ ਐਪੀਸੋਡਿਕਲੀ ਐਂਡ ਅਨਪ੍ਰੈਡਿਕਟੇਬਲੀ ਕਿ ਵੀ ਡਿਫੈਂਸ ਸਾਈਡ ਨੂੰ ਬਿਲਕੁਲ ਹੈਰਤ 'ਚ ਪਾਉਣਾ ਹੈ ਤੇ ਜਿਹੜੀ ਗਵਰਨਮੈਂਟ ਸਾਈਡ ਹੈ ਉਹ ਕੋਈ ਐਸਾ ਸਬੂਤ ਲੈ ਕੇ ਆ ਜਾਂਦੀ ਹੈ ਜਿਹੜਾ ਉਹਨਾਂ ਨੂੰ ਜਿਹੜਾ ਉਹ ਸੋਚਿਆ ਵੀ ਨਹੀਂ। ਅਨਪ੍ਰੈਡਿਕਟੇਬਿਲਿਟੀ ਹੈ ਉਸ ਦੀ। First motions are likely to be filed in 30 to 60 days। ਅਜੇ ਤਾਂ ਜਾਣਕਾਰੀ ਪ੍ਰੋਵਾਈਡ ਕਰਨੀ ਹੈ
30 ਤੋਂ 60 ਦਿਨ। ਔਰ ਜੇ ਹੁਣ ਵੀ ਅਸੀਂ ਦੇਖੀਏ, ਅੱਜ ਜਿਹੜਾ 28 ਜੂਨ ਨੂੰ ਤਰੀਕ ਸੀ ਔਰ ਅਗਲੀ ਤਰੀਕ 13 ਸਤੰਬਰ ਦੀ ਪਈ ਹੈ, ਸੋ ਆਲਰੇਡੀ 75 ਦਿਨ, ਕਿਉਂਕਿ ਇਹ ਸਾਡੇ ਕੋਲ ਜਾਣਕਾਰੀ ਪਹਿਲਾਂ ਅਸੀਂ ਲੈ ਲਈ ਹੋਈ ਸੀ ਸੀਨੀਅਰ ਆਫੀਸ਼ੀਅਲ ਤੋਂ। ਸੋ ਉਹ ਬਿਲਕੁਲ ਠੀਕ ਹੈ, ਜਿਹੜੀ ਪਹਿਲੀ ਤਰੀਕ ਹੈ ਉਹ 75 ਦਿਨਾਂ ਦੇ ਗੈਪ ਦੇ ਉੱਤੇ ਪੈਂਦੀ ਹੈ। ਸੋ ਉਹਨੇ ਕਿਹਾ ਜੀ ਫਸਟ ਮੋਸ਼ਨਸ ਆਰ ਲਾਈਕਲੀ ਟੂ ਬੀ ਫਾਈਲਡ ਇਨ 30 to 60 ਡੇਜ਼। ਉਹ ਜਦੋਂ ਜਾਣਕਾਰੀ ਉਹਦੇ ਕੋਲ ਆਏਗੀ ਡਿਫੈਂਸ ਕੋ, ਫਿਰ ਉਹ ਮੋਸ਼ਨ ਫਾਈਲ ਕਰੇਗਾ, ਫਿਰ ਉਹਨੂੰ ਕਾਊਂਟਰ ਮੋਸ਼ਨ ਹੋਏਗਾ। ਫਸਟ ਹੀਅਰਿੰਗਸ ਆਰ ਲਾਈਕਲੀ ਟੂ ਅਕਰ ਅਬਾਊਟ 90 ਡੇਜ਼ ਆਊਟ। ਮੋਸ਼ਨ ਤੋਂ ਬਾਅਦ ਵੀ ਫਿਰ ਤੁਸੀਂ ਉਹਦੇ ਚ 90 ਦਿਨ ਜੋੜੋ। there is possibility of a guilty plea which could happen at any time and would be very revealing। ਹੁਣ ਜੇ ਨਿਖਿਲ ਗੁਪਤਾ ਨੂੰ ਉਹ ਸਰਕਾਰ ਕਹਿੰਦੀ ਹੈ ਵੀ ਆਹ 2 ਚਾਰਜ ਵੱਡੇ ਨੇ ਤੇਰੇ ਤੇ, 10-10 ਸਾਲ ਦੀ ਮੈਕਸਿਮਮ ਸਜ਼ਾ ਹੈ, ਉਹ ਕਨਕਰੈਂਟ ਵੀ ਰਨ ਕਰ ਸਕਦੀ ਹੈ, ਸੈਪਰੇਟਲੀ ਵੀ ਰਨ ਕਰ ਸਕਦੀ। ਸੈਪਰੇਟਲੀ ਦਾ ਮਤਲਬ 20 ਸਾਲ ਜੇਲ੍ਹ 'ਚ ਤਾੜਿਆ ਰਹਿਣਾ ਪਏਗਾ। ਤੇ ਉਹਨੂੰ ਜੇ ਕਹਿਣ ਕਿ ਵੀ ਜੇ ਤੂੰ ਮੰਨ ਜਾਏ ਤੇ ਆ ਸਜ਼ਾ ਅਸੀਂ ਇੰਨੀ ਘਟਾ ਸਕਦੇ। ਸੋ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਉਹਦੀ ਗਿਲਟੀ ਪਲੀ ਹੋਏਗੀ ਉਹਦੇ 'ਚੋਂ ਕੁਝ ਰਿਵੀਲ ਹੋ ਸਕਦਾ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਇਫ ਹੀ ਸਟਾਰਟ ਸਿੰਗਿੰਗ, ਦੋਨੋਂ ਤਰ੍ਹਾਂ ਨਾ ਵੀ ਉਹਨੂੰ ਲੱਗਾ ਕਿ ਵੀ, ਪਰ ਜਿਸ ਕੌਨਫੀਡੈਂਸ ਦੇ ਨਾਲ ਉਹ ਬੈਠਾ ਸੀ ਔਰ ਜਿਸ ਲੈਵਲ ਦਾ ਵਕੀਲ, ਕੋਈ ਵਕੀਲ ਐਵੇਂ ਰਾਹ ਜਾਂਦਾ ਨਹੀਂ ਸੀ, ਪੂਰਾ ਚੰਟ ਵਕੀਲ ਸੀ। ਔਰ ਉਹ ਵੀ ਚੰਟ ਇਸ ਤੋਂ ਲੱਗਦਾ ਹੈ ਕਿ ਵੀ ਇਹ ਅਦਰਵਾਈਜ਼ ਤਾਂ ਕੌਣ ਅਫੋਰਡ ਕਰ ਸਕਦਾ ਹੈ। ਚੈੱਕ ਰਿਪਬਲਿਕ 'ਚ ਵੀ ਵਕੀਲ ਪਹਿਲਾਂ ਵੀ ਇੱਥੇ ਜਿਹੜਾ ਇਹ ਕਹਿਣ ਲਈ ਜੀ ਕਿ ਜਿਹੜਾ ਉਹ ਪ੍ਰੂਫ ਦਿਓ ਸਾਨੂੰ, ਉਹਨਾਂ ਨੇ ਕਿਹਾ ਵੀ ਜਦੋਂ ਅਰੇਂਜਮੈਂਟ ਹੋਏਗੀ ਉਦੋਂ ਦਿੱਤੇ ਜਾਣਗੇ। ਸੋ ਏਜੰਸੀਆਂ ਇਹਨੂੰ ਦੇਖਣਗੀਆਂ ਕਿ ਭਾਈ ਇਹਨੂੰ ਲਮਕਾਇਆ ਜਾਏ, ਇਸ ਨੂੰ ਕੀ। ਪਰ ਇਹਨਾਂ ਦਾ ਇਹ ਕਹਿਣਾ ਕਿ ਵੀ ਜੇ ਪੋਸੀਬਿਲਿਟੀ ਹੋਈ ਕਿ ਵੀ ਇਹਦੀ ਪੋਸੀਬਿਲਿਟੀ ਹੈ ਵੀ ਉਹ ਗਿਲਟੀ ਪਲੀ ਕਰੇ, ਪਰ ਉਸ ਹਾਲਤ ਦੇ ਵਿੱਚ ਜਿਹੜੇ ਨੇ ਕੁਛ ਉਹਦੇ ਚੋਂ ਨਿਕਲਣ ਵਾਲਾ ਬੜਾ ਰਿਵੀਲਿੰਗ ਹੋਏਗਾ। It is likely that the US attorney will remain in position until at least January if Trump wins। ਹੁਣ ਜਿਹੜੀ ਯੂਨਾਈਟਿਡ ਸਟੇਟਸ ਅਟਾਰਨੀ ਹੈ, ਇਹ ਅਟਾਰਨੀ ਹੈ ਡੈਮੀਨੀਅਨ ਵਿਲੀਅਮਸ, ਉਸ ਦੀ ਟਰਮ ਤੇ ਡਿਪੈਂਡ। ਔਰ ਜੱਜ ਬੜਾ ਵੀ ਮੈਚੋਰ ਹੈ, ਪਰ ਗੱਲ ਜੱਜ ਦੀ ਨਹੀਂ ਹੁੰਦੀ। ਜੱਜ ਤਾਂ ਕੋਈ ਵੀ ਜਿਹਨੇ, ਕਿਉਂਕਿ ਨਿਊਯਾਰਕ 'ਚ ਕ੍ਰਾਈਮ ਹੋਣ ਜਾ ਰਿਹਾ ਸੀ, ਜਿਹੜੀ ਪ੍ਰੋਸੀਕਿਊਟਿੰਗ ਸਾਈਡ ਹੈ ਉਹ ਨਿਊਯਾਰਕ ਅਟਾਰਨੀ ਹੈ। ਜਿਵੇਂ ਅਸੀਂ ਇੱਕ ਇੰਡੀਅਨ ਡਿਪਲੋਮੈਟ ਦਾ ਕੇਸ ਸੀ ਇੱਥੇ, ਜਿਹਨੂੰ ਬਾਅਦ ਦੇ ਵਿੱਚ ਇੱਥੋਂ ਭੇਜ ਦਿੱਤਾ ਗਿਆ ਸੀ, ਤੇ ਪ੍ਰੀਤ ਭਰਾਰਾ, ਉਹ ਨਿਊਯਾਰਕ ਅਟਾਰਨੀ ਬਹੁਤ ਟਫ। ਸੋ ਇਹ ਡੈਨੀਅਨ ਵਿਲੀਅਮਸ ਵੀ ਜਿਹੜਾ ਬੜਾ ਟਫ ਜਿਹੜਾ ਉਹ ਅਟਾਰਨੀ ਹੈ US, ਔਰ ਨੋਨ ਹੈ ਆਪਣੇ ਇੱਕ ਪੂਰੇ ਪ੍ਰੋਫੈਸ਼ਨਲ ਅੰਦਾਜ਼ ਲਈ। ਇਹ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਈਵਨ ਟਰੰਪ ਜਿੱਤ ਵੀ ਜਾਂਦਾ ਹੈ ਫਿਰ ਵੀ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, ਕਿਉਂਕਿ ਇਹ ਇੱਕ ਲੀਗਲ ਪ੍ਰੋਸੈਸ ਹੈ। ਈਵਨ ਇਫ ਦਾ US ਅਟਾਰਨੀ ਲੀਵਸ, ਇਟ ਵੋਂਟ ਇਫੈਕਟ ਦਾ ਪ੍ਰੋਸੀਕਿਊਸ਼ਨ। ਸੋ ਅਸੀਂ ਇਸ ਸਾਰੇ ਦੇ ਉੱਤੇ ਜਿਹੜੀ ਵੀ ਜਾਣਕਾਰੀ ਆਉਣ ਵਾਲੇ ਪੀਰੀਅਡ 'ਚ ਹੋਏਗੀ ਉਹ ਸਾਂਝੀ ਕਰਾਂਗੇ। ਪਰ ਅੱਜ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਆਲਮੋਸਟ ਸਾਰੀਆਂ ਹੀ ਸਾਡੀਆਂ ਅੱਡ-ਅੱਡ ਜਥੇਬੰਦੀਆਂ ਦੇ ਨੁਮਾਇੰਦੇ ਵੀ ਸੀ, ਔਰ ਸਾਡੇ ਕਾਮਰੇਡ ਸ਼ਾਹਿਦ ਸਾਹਿਬ ਜਿਹੜੇ ਪਾਕਿਸਤਾਨੀ ਕਮਿਊਨਿਟੀ ਨਾਲ ਜੁੜੇ ਹੋਏ ਨੇ, ਬੜੀ ਵੋਕਲ ਆਵਾਜ਼ ਹੈ। ਉਹਨਾਂ ਨੇ ਸਾਡਾ ਪ੍ਰੋਗਰਾਮ ਹੀ ਸੁਣਿਆ ਸੀ, ਮੈਂ ਤਾਂ ਉਹਨਾਂ ਨੂੰ ਪਰਸਨਲ ਕਾਲ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ, ਔਰ ਸਭ ਤੋਂ ਪਹਿਲੇ ਆਉਣ ਵਾਲਿਆਂ 'ਚੋਂ ਸੀ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਐਡਰੈਸ ਵੀ ਦੱਸ ਦਿੱਤਾ ਸੀ ਜਿਵੇਂ ਮੈਂ ਤਾਂ ਰਿਕੁਐਸਟ ਕੀਤਾ ਸੀ, ਔਰ ਮੈਂ ਆਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਪੋਰਟੈਂਟ ਪਾਰਟ ਹੁੰਦਾ ਹੈ। ਔਰ ਜਿਵੇਂ ਮੇਘਰਾਜ ਸਿੰਘ ਆਲ ਦਾ ਵੇ ਪੈਨਸਿਲਵੇਨੀਆ ਤੋਂ ਆਏ, ਸੁਖਵਿੰਦਰ ਸਿੰਘ ਆਲ ਦਾ ਵੇ ਡਾਲਸ ਤੋਂ ਆਏ। ਸੋ ਇਹ ਜਿਹੜਾ ਸੀ ਔਰ ਪੂਰਾ ਇੱਕ ਪ੍ਰਭਾਵ ਸੀ, ਜਿਹੜੇ ਲੋਕ ਲੰਘ ਵੀ ਰਹੇ ਸੀ। ਮੀਡੀਆ ਕਿੰਨਿਆਂ ਕੁ ਨੇ ਕਵਰ ਕੀਤਾ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਕੈਮਰਾ ਫਲੈਸ਼ ਤਾਂ ਵੱਜ ਰਹੇ ਸੀ, ਔਰ ਬਾਅਦ 'ਚ ਜਿਹੜਾ ਇਹ ਪਤਾ ਲੱਗੇਗਾ ਵੀ ਕਿਸ ਥਾਂ ਤੇ ਉੱਤੇ ਇਹਦੀ ਕਵਰੇਜ ਹੋਈ ਹੈ। ਪਰ ਅਸੀਂ ਸਾਰਿਆਂ ਹੀ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਉਮੀਦ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।